ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਾਹਿਤ ਤੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਖਬਰ ਤੇ ਨਜ਼ਰ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਰਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਟਾਈਮ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਦੀਪਕ ਜੀ ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਰਨਵੀਰ ਜੀ, ਬਹੁਤ ਬਹੁਤ ਸ਼ੁਕਰੀਆ। ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 5 ਅਪ੍ਰੈਲ ਦਿਨ ਹੈਗਾ ਆ ਜੀ, ਬੁੱਧਵਾਰ, ਤੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ ਪੰਜਾਬ ਤੇ ਭਾਰਤ ਦੀਆਂ ਅਹਿਮ ਖਬਰਾਂ ਦੀ ਲੈ ਕੇ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। ਮੈਡੀਕਲ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ, ਚੱਲਦੇ ਮੈਡੀਕਲ ਦੇ ਲਈ ਚੇਂਜਸ ਕਰਵਾਉਣਾ ਚਾਹੁੰਦੇ ਹੋ, ਵੱਖ-ਵੱਖ ਪਲਾਨਸ ਬਾਰੇ ਜਾਣਕਾਰੀ ਹਾਸਲ ਕਰਨੀ ਹੈ। ਇਸ ਦੇ ਨਾਲ ਲਾਈਫ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ, ਵਰਕਰ ਕੌਮ ਕਰਵਾਉਣੀ ਹੋਵੇ ਤਾਂ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਆਣਾ 415 909 0503। ਗੁਰਦੀਪ ਸਿੰਘ ਮਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ, ਮਨਦੀਪ ਸਿੰਘ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ ਦੀਪਕ ਜੀ, ਵੀ ਆਪਾਂ ਦੇਖ ਰਹੇ ਹਾਂ ਵੀ ਕਾਫੀ ਕੁਛ ਲਗਾਤਾਰ ਘਟਦਾ ਜਾਂਦਾ ਆ, ਖਾਸ ਕਰਕੇ ਕੇਂਦਰੀ ਏਜੰਸੀਆਂ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਬਿਆਨ ਆਪਾਂ ਅਕਸਰ ਸੁਣਦੇ ਰਹਿੰਦੇ ਹਾਂ। ਪਿੰਜਰੇ ਦਾ ਤੋਤਾ ਤੇ ਹੋਰ ਕਈ ਕੁਛ ਆਪਾਂ ਵੱਖ-ਵੱਖ ਏਜੰਸੀਆਂ ਲਈ ਸੁਣਿਆ। ਹੁਣ ਇੱਕ ਨਵੀਂ ਜਿਹੜੀ ਚਰਚਾ ਛਿੜੀ ਆ, ਉਸ ਦੇ ਵਿੱਚ ਸਵਾਲ ਇਹ ਆ ਰਿਹਾ ਹੈ ਵੀ ਕੀ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰਨ ਦਾ ਹੁਣ ਮਿਲ ਗਿਆ ਹੈ ਅਧਿਕਾਰ? ਬਿਲਕੁਲ, ਇਹ ਸਵਾਲ ਬਹੁਤ ਵੱਡਾ ਇਸ ਲਈ ਹੈ ਕਿ ਕੱਲ ਜਿਸ ਤਰ੍ਹਾਂ ਸੁਪਰੀਮ ਕੋਰਟ ਨੇ ਇੱਕ 14 ਵਿਰੋਧੀ ਤਰ੍ਹਾਂ ਦੀ ਇੱਕ ਪਟੀਸ਼ਨ ਨੂੰ ਖਾਰਜ ਕੀਤਾ ਕਿ CBI ED ਦੇ ਖਿਲਾਫ ਜਿਹੜੀਆਂ ਉਹ ਧਿਰਾਂ ਗਈਆਂ ਸੀਗੀਆਂ ਤੇ ਕਿ ਦੁਰਵਰਤੋਂ ਕੀਤੀ ਜਾਂਦੀ ਹੈ ਜੀ, ਅਸੀਂ ਜਾਣਬੁੱਝ ਕੇ ਨਜਾਇਜ਼ ਵਰਤੋਂ ਵਜੋਂ ਹਥਿਆਰ ਵਜੋਂ ਨੂੰ ਵਰਤਿਆ ਜਾਂਦਾ ਤੇ ਉਸ ਦੇ ਉੱਤੇ ਰੋਕ ਲਾਉਣ ਦੇ ਹਵਾਲੇ ਨਾਲ ਜਾਂ ਇਸ ਦੀ ਬਦਲਾਖੋਰੀ ਦੀ ਕਾਰਵਾਈ ਨੂੰ ਰੋਕਣ ਦੇ ਹਵਾਲੇ ਨਾਲ ਜਿਹੜੀਆਂ ਧਿਰਾਂ ਅਦਾਲਤ ਗਈਆਂ ਸੀ, ਉਹਨਾਂ ਦੀ ਪਟੀਸ਼ਨ ਜਿਹੜੀ ਖਾਰਜ ਹੋਈ ਹੈ ਉਹ ਕਾਨੂੰਨੀ ਮਾਪਦੰਡਾਂ ਦੇ ਉੱਤੇ ਸਹੀ ਖਾਰਜ ਹੋਈ ਹੈ। ਠੀਕ ਹੈ। ਉਸ ਨੂੰ ਤੁਸੀਂ ਅਦਾਲਤੀ ਮਾਪਦੰਡਾਂ ਦੇ ਅਨੁਸਾਰ ਕੋਈ ਸਵਾਲ ਨਹੀਂ ਖੜਾ ਕਰ ਸਕਦੇ, ਪਰ ਉਹਦਾ ਜਿਹੜਾ ਫੈਸਲਾ ਆ ਉਹ ਸੱਤਾ ਨੂੰ ਬਲ ਦੇ ਦਿੰਦਾ। ਉਹ ਉਹਨਾਂ ਨੂੰ ਹੌਸਲਾ ਦਿੰਦਾ ਕਿ ਚੱਕੀ ਰੱਖੋ ਫੱਟੇ, ਹੁਣ ਕੁਝ ਨਹੀਂ ਹੁੰਦਾ, ਹੈ ਨਾ। ਸੋ ਇਸ ਲਈ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਜਿਹੜੀਆਂ 14 ਧਿਰਾਂ ਗਈਆਂ, ਉਹਨਾਂ 14 ਧਿਰਾਂ ਨੇ ਕਿਹਾ ਕਿ ਜੀ ਜਿਹੜੀਆਂ ਕੇਂਦਰੀ ਏਜੰਸੀਆਂ ਨੇ ਜੀ ਉਹ ਆਪ ਖੁਦਰਾਪਣ ਕਰਦੀਆਂ ਨੇ ਜੀ, ਉਹ ਸਰਕਾਰੀ ਸ਼ਹਿ ਤੇ ਸੱਤਾ ਦੀ ਸ਼ਹਿ ਤੇ ਕੇਂਦਰ ਸਰਕਾਰ ਦੀ ਜਾਂ ਉਹਨਾਂ ਦੇ ਦੋ ਚਾਰ ਲੀਡਰਾਂ ਦੀ ਸ਼ਹਿ ਦੇ ਉੱਤੇ ਸਾਡੇ ਨਾਲ ਧੱਕਾ ਜਾਂ ਕਾਰਵਾਈ ਕਰਦੀਆਂ ਨੇ। ਪਰ ਉਹ 14 ਧਿਰਾਂ ਹੈ ਕੌਣ ਰਾਜਕਰਨ ਜੀ? ਉਹ 14 ਧਿਰਾਂ ਉਹ ਨੇ ਜਿਹੜੀਆਂ ਚਾਹੇ ਖੁਦ ਸਾਂਝੀ ਤੌਰ ਦੇ ਉੱਤੇ ਸੱਤਾ 'ਚ ਰਹੀਆਂ ਹੋਣ ਜਾਂ ਜਿਨ੍ਹਾਂ ਨੇ ਆਪੋ ਆਪਣੇ ਸੂਬਿਆਂ ਦੇ ਵਿੱਚ ਸੱਤਾ ਦਾ ਆਨੰਦ ਮਾਣਿਆ ਹੋਵੇ। ਇਸ ਲਈ ਉਹਨਾਂ ਨੇ ਆਪਣੇ ਸੱਤਾ 'ਚ ਹੁੰਦਿਆਂ ਕੀ ਏਜੰਸੀਆਂ ਦੀ ਦੁਰਵਰਤੋਂ ਨਹੀਂ ਹੋਈ? ਕੀ ਕਾਂਗਰਸ ਜਿਹੜੀ ਇਹ 'ਚ ਮੁੱਖ ਧਿਰ ਹੈ ਉਸਨੇ ਕਦੇ ਏਜੰਸੀਆਂ ਦੀ ਦੁਰਵਰਤੋਂ ਨਹੀਂ ਕੀਤੀ? ਇਸ ਲਈ ਉਹਨਾਂ ਨੂੰ ਪਤਾ ਹੈ ਕਿ ਦੁਰਵਰਤੋਂ ਹੁੰਦੀ ਹੈ, ਤਾਂ ਹੀ ਉਹਨਾਂ ਨੂੰ ਲੱਗ ਰਿਹਾ ਕਿ ਸਾਡੇ ਖਿਲਾਫ ਜੇਕਰ ਹੋ ਰਹੀ ਹੈ ਕਾਰਵਾਈ ਤਾਂ ਦੁਰਵਰਤੋਂ ਹੈ, ਤਾਂ ਹੀ ਉਹ ਗਏ। ਦੂਸਰੇ ਪਾਸੇ ਆਪਾਂ ਇੱਕ ਦਿਨ ਪਹਿਲਾਂ 2 ਦਿਨ ਪਹਿਲਾਂ ਹੀ ਗੱਲ ਕਰ ਰਹੇ ਸੀ ਕਿ ਇੱਕ TV ਚੈਨਲ ਤੇ ਇੰਟਰਵਿਊ ਦਿੰਦੇ ਹੋਏ ਅਮਿਤ ਸ਼ਾਹ ਨੇ ਖੁਦ ਕਿਹਾ ਜੀ ਕਿ ਮੈਨੂੰ ਏਜੰਸੀਆਂ ਨੇ ਚੱਕ ਲਿਆ ਤੇ ਮੇਰੇ ਤੇ ਜ਼ਬਰ ਢਾਇਆ, ਤਸ਼ੱਦਦ ਕੀਤਾ ਤੇ ਮੈਨੂੰ ਕਿਹਾ ਕਿ ਤੈਨੂੰ ਕੁਝ ਨਹੀਂ ਕਹਾਂਗੇ, ਤੈਨੂੰ ਛੱਡ ਦਾਂਗੇ, ਤੂੰ ਬਸ ਮੋਦੀ ਦਾ ਨਾਂ ਲੈ ਦੇ ਜੀ। ਤੇ ਕਹਿੰਦਾ ਪਰ ਮੈਂ ਲਿਆ ਨਹੀਂ, ਕਹਿੰਦਾ ਕਿਉਂਕਿ ਮੈਨੂੰ ਪਤਾ ਸੀ ਕਿ ਜਬਰੀ ਮੇਰੇ ਤੋਂ ਕਹਾਇਆ ਜਾ ਰਿਹਾ। ਇਹਦਾ ਮਤਲਬ ਜੇਕਰ ਤੈਨੂੰ ਲੱਗਦਾ ਕਿ ਜਬਰੀ ਕਹਾਇਆ ਜਾ ਰਿਹਾ, ਕਹਿੰਦਾ ਤੁਸੀਂ ਵੀ ਜਬਰੀ ਕਹਾ ਰਹੇ ਹੋ। ਸਵਾਲ ਤਾਂ ਇੱਥੇ ਹੀ ਖੜਾ ਨਾ। ਸੋ ਹੁਣ ਇਸ ਮਸਲੇ ਨੂੰ ਲੈ ਕੇ ਜਦੋਂ ਆਪਾਂ ਅਦਾਲਤੀ ਪਹਿਲੂ ਤੋਂ ਦੇਖਦੇ ਹਾਂ ਤਾਂ ਸੁਪਰੀਮ ਕੋਰਟ ਦੇ ਵਿੱਚ ED, CBI, ਇਨਕਮ ਟੈਕਸ, ਇਹੋ ਜਿਹੀਆਂ ਹੋਰ ਜਿਹੜੀਆਂ ਕੇਂਦਰੀ ਏਜੰਸੀਆਂ ਨੇ ਉਹਨਾਂ ਦੇ ਖਿਲਾਫ ਜਿਹੜੀਆਂ ਧਿਰਾਂ ਗਈਆਂ ਸੀ 14 ਸੀ। ਤੇ ਇਸ ਮਸਲੇ ਤੇ ਜਦੋਂ ਆਏ ਤਾਂ ਉਹ ਉਹਨਾਂ ਦੇ ਸਿੰਘ ਵੀ ਵਕੀਲ ਨੇ ਉਹ ਪੇਸ਼ ਹੋਏ ਸੀ ਤੇ ਜਦੋਂ ਅਦਾਲਤ ਨੇ ਸਾਫ਼ ਝਾੜ ਮਾਰੀ ਕਿ ਨਹੀਂ ਏਦਾਂ ਨਹੀਂ ਹੁੰਦਾ, ਤੁਹਾਨੂੰ ਵੱਖਰਾ ਟ੍ਰੀਟਮੈਂਟ ਨਹੀਂ ਦੇ ਸਕਦੇ ਸੀ, ਤੁਹਾਡੇ ਲਈ ਵੱਖਰਾ ਕਾਨੂੰਨ ਨਹੀਂ ਕੱਢ ਸਕਦੇ, ਤੁਸੀਂ ਵੀ ਆਮ ਨਾਗਰਿਕ ਹੋ, ਜੇਕਰ ਬਾਕੀਆਂ ਦੀ ਪਛਾਣ ਹੋ ਸਕਦੀ ਹੈ ਤਾਂ ਤੁਹਾਡੀ ਵੀ ਉਵੇਂ ਹੀ ਹੋਏਗੀ। ਜੇਕਰ ਉਹ ਦੋਸ਼ੀ ਪਾ ਕੇ ਸਜ਼ਾ ਜਾਬਤਾ ਦੇ ਘੇਰੇ ਚ ਆਉਂਦੇ ਨੇ, ਅਦਾਲਤੀ ਪ੍ਰਕਿਰਿਆ ਚ ਆਉਂਦੇ ਨੇ, ਤੁਹਾਨੂੰ ਵੀ ਉਵੇਂ ਸਜ਼ਾ ਜਾਬਤਾ ਜਾਂ ਅਦਾਲਤੀ ਪ੍ਰਕਿਰਿਆ ਚ ਆਉਣਾ ਪਊਗਾ, ਤੁਹਾਡੇ ਲਈ ਵੱਖਰਾ ਕੁਝ ਨਹੀਂ। ਸੋ ਸਿਆਸੀ ਆਗੂਆਂ ਨੂੰ ਆਮ ਨਾਗਰਿਕਾਂ ਦੇ ਬਰਾਬਰ ਹੀ ਸਮਝਿਆ ਜਾਣਾ ਚਾਹੀਦਾ। ਇਹ ਉਹਦੇ ਵਿੱਚ ਉਹਨਾਂ ਨੇ ਟਿੱਪਣੀ ਕੀਤੀ ਸੁਪਰੀਮ ਕੋਰਟ ਨੇ। ਨਾਲ ਹੀ ਉਹਨਾਂ ਨੇ ਬਿਨਾਂ ਤੱਥਾਂ ਦੇ ਫੌਜਦਾਰੀ ਕੇਸ ਦੇ ਲਈ ਦਿਸ਼ਾ ਨਿਰਦੇਸ਼ ਨਿਰਧਾਰਿਤ ਕੀਤੇ ਜਾਣ ਨੂੰ ਖਤਰਨਾਕ ਦੱਸਿਆ।
ਇਹ ਜ਼ਰੂਰ ਕਿਹਾ ਕਿ ਬਿਨਾਂ ਤੱਥ ਸਬੂਤ ਹੁੰਦਿਆਂ ਹੀ ਜੇਕਰ ਤੁਸੀਂ ਫੌਜਦਾਰੀ ਕੇਸ ਨਿਰਧਾਰਿਤ ਕਰਦੇ ਨੇ ਇਹ ਗਲਤ ਹੈ। ਤੇ ਵਿਅਕਤੀਗਤ ਅਪਰਾਧਿਕ ਮਾਮਲਿਆਂ ਜਾਂ ਹੋਰ ਮਾਮਲਿਆਂ ਦੀ ਸੂਰਤ ਦੇ ਵਿੱਚ ਅਦਾਲਤ ਨੇ ਕਿਹਾ ਕਿ ਸਿਆਸੀ ਕੋਰਟ ਦਾ ਮਤਲਬ ਕਿ ਸਿਖਰਲੀ ਕੋਰਟ ਦਾ ਬੂਹਾ ਖੜਕਾਇਆ ਜਾ ਸਕਦਾ। ਠੀਕ ਹੈ। ਸੋ ਇਸ ਲਈ ਉਹਨਾਂ ਨੇ ਇਹ ਨਹੀਂ ਕਿਹਾ ਕਿ ਤੁਹਾਡੇ ਸਾਰੇ ਰਾਹ ਬੰਦ ਕਰਦੇ, ਤੁਹਾਡੇ ਰਾਹ ਖੁੱਲੇ ਨੇ, ਪਰ ਉਹ ਕਹਿੰਦੇ ਕਿ ਇਹਦਾ ਮਤਲਬ ਇਹ ਨਹੀਂਗਾ ਕਿ ਹੁਣ ਮੈਂ ਤੁਹਾਡੇ ਕਹਿੰਦੇ ਕਿ ਜੀ ਲੀਡਰਾਂ ਦੇ ਖਿਲਾਫ ਕਾਰਵਾਈ ਨਾ ਕਰਨ ਏਜੰਸੀਆਂ, ਲੀਡਰਾਂ ਲਈ ਕੋਈ ਵੱਖਰਾ ਕਾਨੂੰਨ ਨਹੀਂ ਘੜਿਆ ਜਾ ਸਕਦਾ, ਸੰਵਿਧਾਨ ਸਾਰਿਆਂ ਲਈ ਬਰਾਬਰ। ਉਹਨਾਂ ਨੇ ਤਾਂ ਇਸ ਹਵਾਲੇ ਨਾਲ ਗੱਲ ਕੀਤੀ। ਇਸ ਹਵਾਲੇ ਨਾਲ ਗੱਲ ਕਰਦੇ ਆ ਇਹਦਾ ਮਤਲਬ ਇਹ ਨਹੀਂਗਾ ਕਿ ਉਹਨੇ ਇਹ ਕਹਤਾ ਕਿ ਦੁਰਵਰਤੋਂ ਕਰਨ ਈਡੀ ਤੇ ਸੀਬੀਆਈ ਧੱਕਾ ਕਰਨ, ਪਰ ਸਰਕਾਰੀ ਲੋਕ, ਸਰਕਾਰੀ ਧਿਰ, ਸੱਤਾ ਧਿਰ, ਉਹਨਾਂ ਦੇ ਨੇੜਲੇ ਲੋਕ ਚੋਰ ਮੋਰੀਆਂ ਦਾ ਹੀ ਫਾਰਮੂਲਾ ਕੱਢਣਾ ਜਾਣਦੇ ਨੇ। ਉਹਨਾਂ ਨੇ ਕੱਲੇ ਮਾਲ ਵੇਚਣਾ ਸ਼ੁਰੂ ਕਰਤਾ। ਭਾਜਪਾ ਜਦੇ ਆ ਗਈ ਮੈਦਾਨ ਚ, ਕਹਿੰਦੀ ਦੇਖੋ ਜੀ ਪ੍ਰਧਾਨ ਮੰਤਰੀ ਖਿਲਾਫ ਇਕਜੁੱਟ ਹੋਏ ਸੀ ਹੈ ਤੇ ਭ੍ਰਿਸ਼ਟਾਂ ਨੂੰ ਮਤਲਬ ਭ੍ਰਿਸ਼ਟਾਚਾਰੀਆਂ ਨੂੰ ਕਹਿੰਦੇ ਜੀ ਸ਼ੀਸ਼ਾ ਦਿਖਾਤਾ ਜੀ ਅਦਾਲਤ ਨੇ, ਦੇਖ ਲਓ। ਤੇ ਉਹਨਾਂ ਨੇ ਜਦੇ ਉਸ ਨੂੰ ਪ੍ਰਧਾਨ ਮੰਤਰੀ ਨਾਲ ਜੋੜ ਲਿਆ ਜਦੇ ਗੱਲ ਕਿ ਜੀ ਤਾਂ ਪ੍ਰਧਾਨ ਮੰਤਰੀ ਦੇ ਖਿਲਾਫ ਗਏ ਸੀ ਜੀ ਲੋਕ, ਇਹ ਤਾਂ ਮੋਦੀ ਦੇ ਖਿਲਾਫ ਗਏ ਸੀ ਜੀ ਲੋਕ, ਲਓ ਜੀ ਦੇਖੋ ਜੀ ਅਦਾਲਤ ਨੇ ਝਾੜ ਕੇ ਭੇਜਤੇ ਜੀ, ਅਦਾਲਤ ਨੇ ਲਾਂਭੇ ਕਰਤੇ, ਮਤਲਬ ਉਹਨੂੰ ਵੇਚਣਾ ਸ਼ੁਰੂ ਕਰਤਾ ਮਾਲ ਨੂੰ। ਇਸ ਤਰ੍ਹਾਂ ਮੈਂ ਰਾਜ ਠਾਕੁਰ ਨੂੰ ਦੇਖ ਰਿਹਾ ਸੀ, ਕਹਿੰਦਾ ਜੀ ਵਿਰੋਧੀ ਧਿਰਾਂ ਦੀ ਸੱਚਾਈ ਜੱਗ ਜ਼ਾਹਰ ਹੋ ਗਈ, ਲਓ ਜੀ ਇਹ ਤਾਂ ਮਤਲਬ ਇਸ ਲਈ ਜਦੋਂ ਤੁਸੀਂ ਇਸ ਕਦਰ ਤੱਕ ਆਉਂਦੇ ਹੋ ਤਾਂ ਭਾਜਪਾ ਜਿਹੜੀ ਕੱਲ ਇਸ ਫੈਸਲੇ ਨੂੰ ਆਪਣੀ ਜਿੱਤ ਦੱਸ ਕੇ ਗੋਗਾ ਗਾ ਰਹੀ ਆ, ਉਹ ਦੂਆ ਫੈਸਲਾ ਵੀ ਸੁਣਾਉਣ ਦੀ ਜਿਹੜਾ ਸੁਪਰੀਮ ਕੋਰਟ ਨੇ ਸਰਕਾਰੀ ਪ੍ਰੈਸ ਦੇ ਉੱਤੇ, ਸਰਕਾਰ ਦੇ ਉੱਤੇ ਦੋਸ਼ ਲਾਇਆ ਕਿ ਤੁਸੀਂ ਸਰਕਾਰ ਪ੍ਰੈਸ ਦੇ ਉੱਤੇ ਪਾਬੰਦੀਆਂ ਲਾਉਂਦੇ ਹੋ, ਇਹ ਗਲਤ ਹੈ, ਕਿ ਤੁਸੀਂ ਲੋਕਤੰਤਰ ਦਾ ਘਾਣ ਕਰਦੇ ਹੋ। ਬਕਾਇਦਾ ਤੌਰ ਤੇ ਸ਼ਬਦ ਵਰਤਿਆ ਸੁਪਰੀਮ ਕੋਰਟ ਨੇ, ਸੁਪਰੀਮ ਕੋਰਟ ਦੇ ਮਾਨਯੋਗ ਜੱਜਾਂ ਦੇ ਬੈਂਚ ਨੇ ਕਿਹਾ ਕਿ ਕੌਮੀ ਸੁਰੱਖਿਆ ਨੂੰ ਤੁਸੀਂ ਹਥਿਆਰ ਵਜੋਂ ਨਾ ਵਰਤੋ। ਇਹ ਤੋਂ ਵੱਧ ਹੋਰ ਛਿੱਤਰ ਮਾਰਨਾ ਕਿਹਨੂੰ ਕਹਿੰਦੇ ਆ ਜੀ? ਸਹੀ ਗੱਲ। ਸੋ ਜਿਹੜੀ ਭਾਜਪਾ ਕੱਲ ਇਹ 14 ਵਿਰੋਧੀ ਧਿਰਾਂ ਦੀ ਪਾਰਟੀ ਦੀ ਪਟੀਸ਼ਨ ਖਾਰਜ ਹੋਣ ਤੇ ਨੱਚ ਰਹੀ ਆ, ਕਹਿ ਰਹੀ ਆ ਸਾਡੀ ਜਿੱਤ ਹੋ ਗਈ, ਉਹ ਇਹ ਵੀ ਦਿਖਾਓ ਕਿ ਅਸੀਂ ਛਿੱਤਰ ਖਾ ਕੇ ਵੀ ਆਏ ਆ ਅਦਾਲਤ ਚੋਂ, ਸਾਨੂੰ ਝਾੜਾ ਵੀ ਪਈਆਂ, ਸਾਡਾ ਜਲੂਸ ਵੀ ਨਿਕਲਿਆ ਕਿ ਹਾਂ ਅਸੀਂ ਲੋਕਤੰਤਰ ਦਾ ਘਾਣ ਕਰਦੇ ਹਾਂ। ਸੋ ਉਹੀ ਸੁਪਰੀਮ ਕੋਰਟ ਹੈ, ਸੁਪਰੀਮ ਕੋਰਟ ਦੇ ਬੈਂਚ ਨੇ ਬਕਾਇਦਾ ਤੌਰ ਤੇ ਕਿਹਾ ਕਿ ਭਾਈ, ਖਾਸ ਕਰਕੇ ਮਾਮਲਾ ਸੀਗਾ ਮਲਿਆਲਮ ਇੱਕ ਚੈਨਲ ਦਾ, ਤੇ ਮਲਿਆਲਮ ਚੈਨਲ ਦੇ ਆਧਾਰ ਦੇ ਉੱਤੇ ਕਿ ਉਹਨਾਂ ਦਾ ਲਾਇਸੈਂਸ ਰਿਨਿਊ ਨਹੀਂ ਕਰਨਾ, ਕਹਿੰਦੇ ਨਹੀਂ ਜੀ ਇਹ ਸਰਕਾਰ ਨੂੰ ਸਵਾਲ ਕਰਦੇ ਆ, ਇਹ ਸਰਕਾਰ ਦੀਆਂ ਖਾਮੀਆਂ ਗਣਾਉਂਦੇ ਆ, ਹੈਨਾ, ਇਹ ਸਰਕਾਰ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਦੇ ਆ। ਤੇ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਹੋਰ ਮੀਡੀਆ ਦਾ ਕੰਮ ਕੀ ਆ? ਲੋਕਾਂ ਦੇ ਸਵਾਲ ਖੜੇ ਕਰਨਾ, ਲੋਕਾਂ ਦਾ ਪੱਖ ਤੁਹਾਡੇ ਤੱਕ ਰੱਖਣਾ, ਤੁਹਾਡੀਆਂ ਖਾਮੀਆਂ ਰਾਹੀਂ ਉਜਾਗਰ ਕਰਕੇ ਤੁਹਾਨੂੰ ਸੁਚੇਤ ਕਰਨਾ, ਤੇ ਜੇਕਰ ਖਾਮੀਆਂ ਉਜਾਗਰ ਕਰਨਾ ਤੁਹਾਡੀ ਨਜ਼ਰ 'ਚ ਦੇਸ਼ ਧਰੋਹ ਆ, ਫਿਰ ਲੱਖ ਲਾਹਣਤ ਤਾਂ ਤੁਹਾਨੂੰ। ਫਿਰ ਉਹਨੇ ਝਾੜ ਮਾਰੀ ਕਿ ਇਹਦਾ ਮਤਲਬ ਥੋੜਾ ਤੁਸੀਂ ਇਹਦੇ ਰਾਹੀਂ ਮੀਡੀਆ ਦਾ ਮੂੰਹ ਬੰਦ ਕਰ ਦੋਗੇ। ਇਹ ਹਵਾਲਾ ਹੁਣ ਕਿੰਨੇ ਚੈਨਲ, ਕਿੰਨੇ ਅਦਾਰੇ, ਕਿੰਨੇ ਸੂਬੇ ਇਸ ਫੈਸਲੇ ਨੂੰ ਆਧਾਰ ਬਣਾ ਕੇ ਅੱਗੇ ਵਧਦੇ ਨੇ, ਦੇਖਣ ਵਾਲੀ ਗੱਲ ਹੋਈ। ਸੋਸ਼ਲ ਮੀਡੀਆ ਦਾ ਚੱਕ ਕੇ ਜਦੇ ਪਾਉਂਦੇ ਨੇ ਸਾਡਾ ਪੇਜ ਬੰਦ ਕਰਤਾ ਜੀ, ਸਾਡੇ ਖਿਲਾਫ ਧੱਕਾ ਕਰਤਾ ਜੀ, ਸਾਥ ਦਿਓ, ਤੇ ਅਦਾਲਤ ਦਾ ਬੂਹਾ ਖੜਕਾਓ ਨਾ, ਉੱਥੇ ਤੱਕ ਜਾਂਦੇ ਨਹੀਂ। ਜਿਨ੍ਹਾਂ ਦੇ ਖਿਲਾਫ ਪਾਉਣਗੇ ਕਿ ਸਾਡਾ ਪੇਜ ਇਹਨਾਂ ਨੇ ਬੰਦ ਕੀਤਾ, ਉਹਨਾਂ ਦੇ ਮੰਤਰੀਆਂ ਨੂੰ ਫੋਨ ਕਰਕੇ ਮਿੰਨਤਾਂ ਕਰੀ ਜਾਂਦੇ ਨੇ, ਤੇ ਫਿਰ ਅਗਲੇ ਤਾਂ ਬੜੇ ਹੋਣਗੇ ਹੀ। ਬਿਲਕੁਲ। ਜਿਹੜੀ ਧਿਰ ਨਾਲ ਤੁਸੀਂ ਲੋਕਾਂ ਨੂੰ ਦਿਖਾ ਰਹੇ ਹੋ ਕਿ ਸਾਡੀ ਜੰਗ ਹੈ, ਅਸੀਂ ਲੋਕ ਧਿਰ ਵੱਲੋਂ ਲੜ ਰਹੇ ਹਾਂ, ਸਮਾਜ ਵੱਲੋਂ ਲੜ ਰਹੇ ਹਾਂ, ਤੇ ਸੱਤਾ ਨਾਲ ਲੜ ਰਹੇ ਹਾਂ, ਸੱਤਾ ਜਿਹਦੀ ਮਰਜ਼ੀ ਹੋਵੇ, ਤੇ ਤੁਸੀਂ ਉਹਨਾਂ ਦੀ ਹੀ ਮਿੰਨਤਾਂ ਕਰਦੇ ਹੋ ਫਿਰ ਪਿਛਲੇ ਬੂਹੇ ਜਾ ਕੇ ਕਿ ਨਹੀਂ ਜੀ। ਸੋ ਇਸ ਲਈ ਇਸ ਪਹਿਲੂ ਦੇ ਆਧਾਰ ਤੇ ਇਹ ਫੈਸਲਾ ਸੂਬਿਆਂ ਦੀਆਂ ਸਰਕਾਰਾਂ ਲਈ ਵੀ, ਕੇਂਦਰ ਸਰਕਾਰ ਲਈ ਵੀ ਚੁਣੌਤੀ ਬਣੇਗਾ। ਸੋ ਕੱਲ ਅਦਾਲਤ ਨੇ, ਸੁਪਰੀਮ ਕੋਰਟ ਨੇ ਸਾਫ਼ ਲਫ਼ਜ਼ਾਂ 'ਚ ਕਿਹਾ ਕਿ ਤੁਸੀਂ ਸਵਾਲ ਕਰਨ ਵਾਲੇ ਮੀਡੀਆ ਨੂੰ, ਤੁਹਾਡੀਆਂ ਖਾਮੀਆਂ ਗਣਾਉਣ ਵਾਲੇ ਮੀਡੀਆ ਨੂੰ ਦੇਸ਼ ਧਰੋਹ 'ਚ ਨਾ ਪਾ ਲਿਆ ਕਰੋ, ਇਹਨੂੰ ਕੌਮੀ ਸੁਰੱਖਿਆ ਦਾ ਮਾਮਲਾ ਨਾ ਬਣਾ ਲਿਆ ਕਰੋ ਜੇ ਖਾਮੀਆਂ ਉਜਾਗਰ ਹੋ ਗਈਆਂ। ਉਹ ਕਹਿੰਦੇ ਕੌਮੀ ਸੁਰੱਖਿਆ ਸ਼ਬਦ ਨੂੰ ਤੁਸੀਂ ਜਾਂ ਇਸ ਮਸਲੇ ਨੂੰ ਤੁਸੀਂ ਹਥਿਆਰ ਵਜੋਂ ਵਰਤ ਰਹੇ ਹੋ ਮੀਡੀਆ ਦੇ ਖਿਲਾਫ, ਇਹ ਮਨਜ਼ੂਰ ਨਹੀਂ ਹੈ। ਸੋ ਇਸ ਲਈ ਆਹ ਨਹੀਂ ਦੱਸਣਗੇ ਬੀਜੇਪੀ ਵਾਲੇ, ਇਹ ਨਹੀਂ ਕਹਿਣਗੇ ਹਾਂ ਜੀ, ਹਾਂ ਕੇਂਦਰ ਵਾਲੇ ਹੁਣ ਨਹੀਂ ਕਹਿਣਗੇ ਕਿ ਹਾਂ ਮੋਦੀ ਨੂੰ ਸ਼ੀਸ਼ਾ ਦੇ ਗਿਆ। ਸੋ ਇਸ ਲਈ ਇਹ ਦੂਰਾ ਚਿਹਰਾ ਸੱਤਾ ਦਾ ਸਾਰਿਆਂ ਦਾ ਰਿਹਾ। ਸੋ ਜਿਹੜੀਆਂ ਅੱਜ ਧਿਰਾਂ ਸਰਕਾਰ ਦੇ ਖਿਲਾਫ ਜਾ ਰਹੀਆਂ ਨੇ, ਉਹਨਾਂ ਨੇ ਵੀ ਚੰਮਦੀਆਂ ਚਲਾਈਆਂ ਆਪਣੇ ਸਮੇਂ। ਸਹੀ ਗੱਲ। ਕਈ ਤਾਂ ਇਹੋ ਜਿਹੇ ਨੇ ਜਿਹੜੇ ਦੋਵੇਂ ਪਾਸੇ ਰਾਜ ਕਰਕੇ, ਜਦੋਂ ਯੂਪੀ ਦੀ ਸਰਕਾਰ ਹੁੰਦੀ ਯੂਪੀਏ ਪਾਸੇ ਚੱਲ ਜਾਂਦੀ ਸੀ, ਜਿਹੜੇ ਐਨਡੀਏ ਦੀ ਹੁੰਦੀ ਸੀ ਐਨਡੀਏ ਵਾਲੇ ਪਾਸੇ ਚੱਲ ਜਾਂਦੀ ਸੀ। ਹੁਣ ਦਾਲ ਨਹੀਂ ਗਲੀ ਤਾਂ ਕਦੀ ਬਾਹਰ ਆ ਕੇ ਕਦੇ ਅੰਦਰ ਚਲੇ ਜਾਵਾਂਗੇ। ਸੋ ਕਈਆਂ ਤਾਂ ਹਾਲ ਇਹ ਹੈ, ਉਹ ਹੁਣ ਨਹੀਂ ਰਹੇ ਇਸ ਦੁਨੀਆ 'ਚ ਰਾਮ ਵਿਲਾਸ ਪਾਸਵਾਨ, ਜਿਹੜੀ ਦੀ ਵੀ ਸਰਕਾਰ ਰਹੀ ਉਹ ਮੰਤਰੀ ਰਹੇ ਜੀ। ਸੋ ਇਸ ਲਈ ਅਗਲੀ ਦੀ ਗੱਡੀ ਤੇ ਚੱਲਦੀ ਰਹੀ ਨਾ। ਬਿਲਕੁਲ। ਪੰਜਾਬ ਕੋਲ ਵੀ ਹੈਗਾ ਬਲਵੰਤ ਸਿੰਘ ਰਾਮੂ ਵਾਲੀਆ, ਸੋ ਪੌੜੀ ਚੜ ਜਾਂਦਾ ਹਰੇਕ ਦੀ, ਜਿਹਦੇ ਲੋੜ ਆ ਉੱਥੇ ਪਤਾ ਲੱਗਦਾ ਯੂਪੀ 'ਚ ਭੇਜਿਆ ਸੀ ਅਕਾਲੀ ਦਲ ਮਜ਼ਬੂਤ ਕਰ ਲਈ, ਜਾ ਕੇ ਉੱਥੇ ਮੰਤਰੀ ਬਣ ਗਿਆ।
ਸੋ ਇਸ ਲਈ ਉਹ ਵੀ ਹੈਗੇ ਲੋਕ। ਸੋ ਸਭ ਕੁਝ ਹਰ ਤਰ੍ਹਾਂ ਦਾ ਮਾਲ ਹੈਗਾ। ਪਰ ਇਸ ਲਈ ਕੱਲ ਸੁਪਰੀਮ ਕੋਰਟ ਦੇ ਦੋਏ ਫੈਸਲੇ ਇੱਕ ਸਮਾਜ ਨੂੰ ਚੇਤਨ ਕਰਨ ਵਾਲੇ ਫੈਸਲੇ ਨੇ। ਉਹ ਸੰਵਿਧਾਨ ਦੇ ਦਾਇਰੇ 'ਚ ਰਹਿ ਕੇ ਫੈਸਲੇ ਨੇ, ਪਰ ਆਪੋ ਆਪਣੀਆਂ ਧਿਰਾਂ ਉਸ ਨੂੰ ਆਪਣੇ ਆਪਣੇ ਤਰੀਕੇ ਨਾਲ ਵਰਤ ਰਹੀਆਂ ਨੇ, ਉਸ ਨੂੰ ਆਪਣੇ ਫਾਇਦੇ ਦੇ ਹਿਸਾਬ ਨਾਲ ਵਰਤ ਰਹੀਆਂ ਨੇ। ਇਹ ਵੀ ਇੱਕ ਪੱਖ ਹੈਗਾ। ਬਿਲਕੁਲ। ਦੇਖੋ, ਜਿੱਦਾਂ ਤੁਸੀਂ ਦੋਨੋਂ ਹੀ ਪਾਰਟੀਆਂ ਦਾ ਜ਼ਿਕਰ ਕੀਤਾ ਆ, ਜਦੋਂ ਇੰਦਰਾ ਨੇ ਐਮਰਜੈਂਸੀ ਲਾਈ ਸੀ ਉਦੋਂ ਵੀ ਬਿਲਕੁਲ ਕਹਿੰਦੀ ਸੀ ਵੀ ਮੈਂ ਹੀ ਇੰਡੀਆ ਆ। ਮੈਂ ਹੀ ਹਾਂ। ਹਾਂ, ਤੇ ਹੁਣ ਮੋਦੀ ਵੀ ਉਹਦੀਆਂ ਗੱਲਾਂ ਤੋਂ ਲੱਗਦਾ ਤੇ ਇਦਾਂ ਹੀ ਆ, ਉਹਦੇ ਚੇਲੇ ਵੀ ਇਦਾਂ ਹੀ ਕਹਿੰਦੇ ਆ ਵੀ ਮੈਂ ਹੀ ਇੰਡੀਆ ਆ। ਇਹ ਸੱਤਾ ਦਾ ਨਸ਼ਾ ਹੈ ਜਿਹਾ ਇਹ ਹੁੰਦਾ। ਸੱਤਾ ਇੱਥੇ ਅਸੀਂ ਆਮ ਬੰਦੇ ਬਦਲਦੇ ਦੇਖ ਕੇ ਮਾਸਟਰਾਂ ਦੇ ਮੁੰਡੇ ਬਦਲਦੇ ਦੇਖ ਲਏ ਅਸੀਂ। ਇਸ ਲਈ ਸੱਤਾ ਦਾ ਨਸ਼ਾ ਬਹੁਤ ਤਕੜਾ ਹੁੰਦਾ। ਇਤਿਹਾਸ ਤਾਂ ਸਿੱਖਦੇ ਕੱਖ ਨਹੀਂ ਆ ਵੀ ਇਵੈਂਚੁਅਲੀ ਨੰਬਰ ਜਿਹੜਾ ਵਾਰੀ ਆ ਉਹ ਆ ਹੀ ਜਾਂਦੀ ਹੁੰਦੀ ਆ। ਅਗਲੀ ਦੀਪਕ ਜੀ ਗੱਲ ਕਰੀਏ ਜਲੰਧਰ ਦੀ ਜਿਮਣੀ ਚੋਣ ਲਈ ਆਪ ਦਾ ਸਿਆਸੀ ਯੋਗਾ। ਹਾਂ ਬਿਲਕੁਲ ਜੀ। ਕੱਲ ਦੀ ਨਾ ਇੱਕ ਸੋਸ਼ਲ ਮੀਡੀਆ 'ਚ ਵੀਡੀਓ ਬਹੁਤ ਘੁੰਮਦੀ ਹੈ। ਉਹ ਜਦੋਂ ਕਮੇਡੀ ਕਰਦੇ ਹੁੰਦੇ ਸੀ ਸਾਡੇ ਮੁੱਖ ਮੰਤਰੀ ਸਾਹਿਬ, ਤਦੋਂ ਕੋਈ ਯੋਗਾ ਵਾਲੀ ਵੀਡੀਓ ਜੀ ਚੱਲ ਰਹੀ ਹੈ ਖਾਸੀ, ਹੈ ਨਾ। ਤੇ ਉਹ ਬੜਾ ਹਾਸਾ ਰੱਟਾ ਹੋ ਰਿਹਾ ਕਿ ਯੋਗਾ ਬਾਰੇ ਜਿਨ੍ਹਾਂ ਦੀ ਇਹ ਧਾਰਨਾ ਸੀ ਅੱਜ ਉਹ ਵੀਡੀਓ ਪਾ ਰਹੇ ਨੇ। ਇਹ ਅਸੀਂ ਯੋਗਾ ਦੇ ਖਿਲਾਫ ਨਹੀਂ ਗੇ, ਪਰ ਅਸੀਂ ਉਸ ਨੂੰ ਮਾਲ ਨੂੰ ਸਟੱਫ ਨੂੰ ਵੇਚਣ ਦੇ ਹਵਾਲੇ ਨਾਲ ਗੱਲ ਕਰ ਰਹੇ ਆਪਾਂ। ਸਹੀ ਕਿ ਤੁਸੀਂ ਯੋਗਾ ਕਰੋ, ਆਪਣੀ ਤੰਦਰੁਸਤੀ ਲਈ ਕਰੋ, ਸਕੂਲਾਂ ਦੇ ਵਿੱਚ ਕੈਂਪ ਲਾਉਣੇ ਆ ਲਵਾਓ, ਵਿਦਿਆਰਥੀਆਂ ਲਈ ਲਵਾਉਣੇ ਲਵਾਓ। ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਲੋੜ ਤਾਂ ਡਰਾਈਵਰਾਂ, ਕੰਡਕਟਰਾਂ, ਮੈਡੀਕਲ ਖੇਤਰ ਦੇ ਵਿੱਚ, ਪ੍ਰਾਈਵੇਟ ਖੇਤਰਾਂ 'ਚ ਨੌਕਰੀ ਕਰਦੇ ਆ ਪੁਲਿਸ ਮੁਲਾਜ਼ਮਾਂ ਨੂੰ, ਇਹਨਾਂ ਨੂੰ ਲੋੜ ਹੈ ਕਿ ਤੁਹਾਨੂੰ ਰਾਹਤ ਮਿਲੇ, ਨੀਂਦ ਪੂਰੀ ਮਿਲੇ। ਤੇ ਉਹਦੇ ਲਈ ਕਰਨ ਦੀ ਬਜਾਏ ਤੁਸੀਂ ਮਾਲ ਵੇਚਣ ਜਾਂਦੇ ਹੋ ਕਿ ਲਓ ਜੀ ਇੱਕ ਦਿਨ 'ਚ ਕੇਜਰੀਵਾਲ ਜੀ ਆ ਗਏ, ਸਾਡੇ ਬ੍ਰਾਂਡ ਐਂਬੈਸਡਰ ਨੇ, ਲਓ ਜੀ ਅਸੀਂ ਇਹਨਾਂ ਨਾਲ ਅੱਜ ਪਟਿਆਲੇ ਵੀ ਯੋਗਾ ਕੈਂਪ, ਲਓ ਜੀ ਅਸੀਂ ਹੁਣ ਲੁਧਿਆਣੇ ਆ ਗਏ, ਲੁਧਿਆਣੇ ਚਲੋ ਜੀ ਅੱਗੇ ਫਗਵਾੜੇ ਪਹੁੰਚੋ, ਫਗਵਾੜੇ। ਸੋ ਇਹ ਮਾਲ ਵੇਚਦੇ ਫਿਰਦੇ ਆ। ਪਟਿਆਲੇ ਤੋਂ ਤੁਰੇ ਲੁਧਿਆਣੇ, ਲੁਧਿਆਣੇ ਤੋਂ ਤੁਰੇ ਫਗਵਾੜੇ, ਤੇ ਫਗਵਾੜੇ ਤੋਂ ਤੁਰ ਕੇ ਅਚਾਨਕ ਜਲੰਧਰ ਪਹੁੰਚੇ। ਤੇ ਪਤਾ ਸਾਰਿਆਂ ਨੂੰ ਸੀ ਪਰ ਹੋਇਆ ਅਚਾਨਕ ਹੈ ਜੀ ਕਹਿੰਦੇ ਜੀ। ਤੇ ਜਲੰਧਰ ਪਹੁੰਚੇ ਤੇ 6 ਵਜੇ ਜਾ ਕੇ ਰਿੰਕੂ ਜੀ ਨੂੰ ਸ਼ਾਮਲ ਕਰ ਲਿਆ। ਲਓ ਜੀ 3 ਘੰਟਿਆਂ ਦੇ ਅੰਦਰ ਅੰਦਰ ਇੱਕ ਪਾਰਟੀ ਨੇ ਕੱਢਤਾ, ਦੂਏ ਨੇ ਸ਼ਾਮਲ ਕਰ ਲਿਆ। ਤੇ ਅੱਜ ਨਹੀਂ ਦੇਰ ਸਵੇਰ ਉਹਨੂੰ ਟਿਕਟ ਵੀ ਮਿਲ ਸਕਦੀ ਹੈ। ਹੁਣ ਇਹ ਪਤਾ ਨਹੀਂ ਮਤਲਬ ਕਿ ਉਸ ਨੂੰ ਉਧਰੋਂ ਪਾਰਟੀ ਛੱਡਣ ਕਰਕੇ ਮਿਲਣੀ ਆ, ਉਸ ਨੂੰ ਮਤਲਬ ਕਿ SCBC ਭਾਈਚਾਰੇ ਚੋਂ ਹੁਣ ਕਰਕੇ ਮਿਲਣੀ ਆ, ਉਸ ਨੂੰ ਸਾਬਕਾ MLA ਹੁਣ ਕਰਕੇ ਮਿਲਣੀ ਆ, ਜਾਂ ਕੋਈ ਹੋਰ ਸੌਦਾ ਪਟਿਆ, ਸਾਨੂੰ ਨਹੀਂ ਪਤਾ। ਹਾਂ, ਜੇ ਕੋਈ ਵੱਧ ਤਕੜੀ 'ਚ ਤੁਲ ਗਿਆ ਕਹਿੰਦੇ ਪਤਾ ਨਹੀਂ ਹੋਰ ਕਿਸੇ ਨੂੰ ਨਾ ਮਿਲ ਜਾਵੇ, ਅਜੇ ਵੀ ਕੋਈ ਸੰਭਾਵਨਾ ਨਹੀਂ। ਸਹੀ। ਇੱਥੇ ਅਸੀਂ ਇੱਕ ਬੰਦੇ ਨੂੰ ਮੁੱਖ ਮੰਤਰੀ ਬਣਦਿਆਂ ਦੇਖਿਆ ਚੋਣਾਂ ਤੋਂ ਪਹਿਲਾਂ। ਕਹਿੰਦੇ ਜੀ ਇਹ ਕਿਸਾਨ ਲੀਡਰ ਮੁੱਖ ਮੰਤਰੀ ਬਣ ਗਿਆ ਪੰਜਾਬ ਦਾ ਆਮ ਆਦਮੀ ਪਾਰਟੀ ਵੱਲੋਂ। ਤੇ ਪਰ ਆਮ ਆਦਮੀ ਵਾਲੇ ਕਹਿੰਦੇ ਉਹਦੇ ਮੂਹਰੇ ਸ਼ਰਤ ਰੱਖਦੇ ਸੀ ਕਿ ਪਹਿਲਾਂ ਰੈਲੀ ਕਰ, ਵੱਡੀ ਰੈਲੀ ਕਰ, ਆਪਣੀ ਜਥੇਬੰਦੀਆਂ ਸਣੇ ਸ਼ਾਮਲ ਹੋ ਜਾ, ਫਿਰ ਦਿੱਲੀ ਜਾ ਕੇ ਫੈਸਲਾ ਕਰਾਂਗੇ, ਐਲਾਨ ਦਿੱਲੀ ਕਰਾਂਗੇ। ਉਹ ਕਹਿੰਦਾ ਸ਼ਾਮਲ ਕਰਕੇ ਪਤਾ ਨਹੀਂ ਤੁਸੀਂ ਬਾਅਦ ਚੋਂ ਮੈਨੂੰ ਦਵੋਗੇ ਕੁਝ ਕਿ ਨਹੀਂ, ਮੈਂ ਕਿਵੇਂ ਤੁਹਾਡੇ ਤੇ ਭਰੋਸਾ ਕਰ ਲਵਾਂ। ਤੇ ਭਰੋਸਾ ਇਹੋ ਜਿਹਾ 60 ਤੋਂ ਟਿਕਟ ਸ਼ੁਰੂ ਕਰਦੇ ਕਰਦੇ 18 ਤੱਕ ਆ ਗਏ ਤੇ ਬਾਅਦ ਚੋਂ ਇੱਕ ਵੀ ਨਹੀਂ ਮਿਲੀ। ਤੇ ਉਹੇ ਜਿਹਾ ਹਾਲ ਕਿਤੇ ਹੁਣ ਰਿੰਕੂ ਨਾਲ ਨਾ ਹੋਵੇ। ਕਿਤੇ ਕਰਦੇ ਨਾ ਕਰਦੇ MC ਤੋਂ ਸ਼ੁਰੂ ਹੋ ਕੇ ਬੰਦਾ MLA ਤੱਕ ਬਣਿਆ, 20 ਸਾਲ ਕਾਂਗਰਸ ਨਾਲ ਜੁੜਿਆ ਰਿਹਾ, ਤੇ ਹੁਣ ਜਿਮਨੀ ਚੋਣ ਲੜਨ ਦੇ ਇਰਾਦੇ ਨਾਲ ਤਾਂ ਨਹੀਂ ਆਇਆ ਉਹ ਬੰਦਾ ਇਹਦੇ ਵਿੱਚ। ਇੰਨਾ ਤਾਂ ਉਹਨੂੰ ਵੀ ਪਤਾ ਹੈ ਕਿ ਜਿਮਨੀ ਚੋਣ ਪੂਰਾ ਦਾਤ ਹੈ, ਜਾਂ ਇੱਧਰ ਜਾਂ ਉੱਧਰ ਕੁਝ ਵੀ ਹੋ ਸਕਦਾ, ਕਿਨਾਰੇ ਤੇ ਖੜਾ ਬੰਦਾ ਤਰ ਵੀ ਸਕਦਾ, ਡੁੱਬ ਵੀ ਸਕਦਾ। ਸੋ ਇਸ ਲਈ ਰਿੰਕੂ ਅਗਲਾ ਸਿਆਸੀ ਭਵਿੱਖ ਸੋਚ ਕੇ ਆਇਆ। ਉਹਨੂੰ ਲੱਗਦਾ ਕਿ 24 ਦੇ ਵਿੱਚ ਗੱਲ ਬਣ ਜੂਗੀ, ਇੱਧਰੋਂ ਨਹੀਂ ਤਾਂ ਕਿਸੇ ਹੋਰ ਪਾਰਟੀ 'ਚ ਬਣ ਜੂਗੀ। ਸੋ ਇਸ ਲਈ ਉਹ ਦੇਖਣ ਲਈ ਆਇਆ ਕਿ ਦੇਖੋ ਭਾਈ ਮੈਂ ਵੀ ਸਟੱਫ ਹੈ, ਤੇ ਉਸ ਨੂੰ ਆਮ ਆਦਮੀ ਪਾਰਟੀ ਨੇ ਹੱਥੋਂ ਹੱਥੀ ਲਿਆ। ਸੋ ਕੱਲ ਇਹ ਪਟਿਆਲੇ ਦੇ ਵਿੱਚ, ਲੁਧਿਆਣੇ 'ਚ, ਫਗਵਾੜੇ 'ਚ ਤਾਂ ਅਸੀਂ ਯੋਗਾ ਕੈਂਪ, ਪਰ ਜਲੰਧਰ ਤੱਕ ਪਹੁੰਚਦੇ ਪਹੁੰਚਦੇ ਸਿਆਸੀ ਯੋਗਾ ਬਣ ਗਿਆ। ਰਿੰਕੂ ਜੀ ਉਧਰੋਂ 3 ਘੰਟੇ ਪਹਿਲਾਂ 3 ਵਜੇ ਪਾਰਟੀ ਕਹਿੰਦੀ ਅਸੀਂ ਕੱਢਤਾ, 6 ਵਜੇ ਅਗਲੇ ਕਹਿੰਦੇ ਅਸੀਂ ਸ਼ਾਮਲ ਕਰ ਲਿਆ। ਪਰ ਹਾਂ, ਜਦੋਂ ਉਸ ਵਿਅਕਤੀ ਬਾਰੇ ਦੇਖਦੇ ਹੋ ਤਾਂ ਉਸ ਵਿਅਕਤੀ ਦੀ ਉੱਥੇ ਜਲੰਧਰ ਖੇਤਰ ਦੇ ਵਿੱਚ ਚੰਗੀ ਪੈਠ ਹੈਗੀ। ਬਕਾਇਦਾ ਤੌਰ ਤੇ ਬੂਟਾ ਮੰਡੀ ਦੇ ਵਿੱਚ ਜਿਹੜਾ ਉਹਨੇ ਰਵਿਦਾਸੀਆ ਭਾਈਚਾਰੇ ਦੇ ਉਸ ਖੇਤਰ ਦੇ ਵਿੱਚ ਜਿਹੜਾ ਉਹਨੇ ਡਾਕਟਰ ਅੰਬੇਦਕਰ ਦੇ ਨਾਂ ਦੇ ਉੱਤੇ ਕਾਲਜ ਬਣਾ ਕੇ ਦਿੱਤਾ, ਉਹ ਤੋਂ ਬਾਅਦ ਉਸਦੀ ਚੰਗੀ ਉੱਥੇ ਮਤਲਬ ਕਿ ਆਓ ਭਗਤ ਹੁੰਦੀ ਹੈ, ਉਸਦੀ ਚੰਗੀ ਪੁੱਛ ਪ੍ਰਤੀਤ ਹੈ, ਉਹਦੇ ਮਗਰ ਇੱਕ ਭੀੜ ਹੈਗੀ ਹੈ। ਦੂਸਰਾ ਖਾਸ ਗੱਲ ਇਹ ਹੈ ਕਿ ਉਹ ਕਾਂਗਰਸ ਹੁੰਦਿਆਂ ਵੀ ਜਿਹੜੀ ਚੌਧਰੀ ਹੋਰਾਂ ਦੀ ਰਾਜਨੀਤੀ ਸੀ ਉਹਦੇ ਉਲਟ ਖੜਦਾ ਰਿਹਾ। ਠੀਕ ਹੈ। ਇਸ ਲਈ ਵੀ ਮਤਲਬ ਕਿ ਉਹਦੀ ਇੱਕ ਵੱਖਰੀ ਲੀਕ ਹੈਗੀ ਹੈ। ਤਾਂ ਹੀ ਆਮ ਆਦਮੀ ਪਾਰਟੀ ਉਮੀਦ ਕਰਦੀ ਹੈ ਕਿ ਉਹ ਕਾਂਗਰਸ ਦੀਆਂ ਵੋਟਾਂ ਵੀ ਨਾਲ ਤੋੜ ਲਿਆਊਗਾ। ਠੀਕ ਹੈ।
ਨਵੀਆਂ ਵੋਟਾਂ ਵੀ ਹਾਸਲ ਕਰ ਲੂਗਾ ਤੇ ਸਾਡੇ ਮਗਰ ਜਿਹੜੇ ਝੰਡੇ ਲੈ ਕੇ ਤੁਰੇ ਨੇ ਉਹ ਤਾਂ ਪਈ ਜਾਣਗੇ। ਸੋ ਇਸ ਲਈ ਬੇਸ਼ੱਕ ਅਜੇ ਵੀ ਮਾਹਿਰਾਂ ਵੱਲੋਂ ਇਹ ਮੰਨਿਆ ਜਾ ਰਿਹਾ ਕਿ ਜਲੰਧਰ ਜਿਮਨੀ ਚੋਣ ਆਮ ਆਦਮੀ ਪਾਰਟੀ ਜਿਹੜੀ ਸੱਤਾਧਾਰੀ ਧਿਰ ਹੈ ਤੇ ਜਿਹੜੀ ਧਿਰ ਨੇ ਸੀਟ ਗਵਾਈ ਹੈ ਕਾਂਗਰਸ ਨੇ ਚੌਧਰੀ ਸੰਤੋਖ ਕੌਰਾਂ ਦੇ ਜਾਣ ਨਾਲ, ਹੈ ਨਾ, ਉਹ ਮਤਲਬ ਕਿ ਉਹ ਉਹਨਾਂ ਦੀ ਮੁਕਾਬਲੇ ਵਿੱਚ ਹੈਗੀ ਹੈ। ਪਰ ਕਿਤੇ ਨਾ ਕਿਤੇ ਬੀਜੇਪੀ ਵਿੱਚ ਲੱਤ ਅੜਾ ਰਹੀ ਹੈ ਤੇ ਅਕਾਲੀ ਵਿੱਚ ਅੜਨ ਨੂੰ ਫਿਰਦੇ ਨੇ। ਸੋ ਇਸ ਲਈ ਬੇਸ਼ੱਕ ਇਹ ਚੌਕੋਣਾ ਮੁਕਾਬਲਾ ਦਿਖੇ, ਪਰ ਕਹਿੰਦੇ ਜੀ ਸਿੱਧਾ ਮੁਕਾਬਲਾ ਕਾਂਗਰਸ ਤੇ ਆਪ 'ਚ ਹੋਊਗਾ, ਪਰ ਇਸ ਨੂੰ ਭਾਜਪਾ ਤਕੋਣਾ ਬਣਾ ਸਕਦੀ ਹੈ। ਤੀਜੇ ਨੰਬਰ ਦੀ ਲੜਾਈ ਤੇ ਅਕਾਲੀ ਦਲ ਦਾ ਜ਼ੋਰ ਇਹੀ ਲੱਗਿਆ ਕਿ ਅਸੀਂ ਬੀਜੇਪੀ ਤੋਂ ਵੱਧ ਵੋਟਾਂ ਲੈ ਜਾਈਏ, ਚਾਹੇ ਜਿੱਤੀਏ ਚਾਹੇ ਹਾਰੀਏ, ਉਹ ਵੱਖਰੀ ਸਵਾਲ ਹੈ। ਸੋ ਇਸ ਲਈ ਇਸ ਕੌਣੇ ਮੁਕਾਬਲੇ ਦੇ ਵਿੱਚ ਕੌਣ ਬਾਜੀ ਮਾਰਦਾ ਕੌਣ ਨਹੀਂ ਦੇਖਣ ਵਾਲੀ ਗੱਲ ਹੋਏਗੀ। ਕਾਂਗਰਸ ਲਈ ਇਹ ਨੱਕ ਦਾ ਸਵਾਲ ਇਸ ਲਈ ਹੈ ਕਿ ਸੀਟ ਉਹਨਾਂ ਕੋਲ ਸੀ, ਉਹ ਆਪਣੇ ਕੋਲ ਰੱਖਣਾ ਚਾਹਣਗੇ। ਬੀਜੇਪੀ 24 ਨੂੰ ਧਿਆਨ 'ਚ ਰੱਖਦੇ ਆ, ਸਿਰਫ ਵੋਟਾਂ ਵਧਾਉਣ ਲਈ ਵੀ ਜ਼ੋਰ ਮਾਰੇਗੀ, ਜਿੱਤੀਏ ਚਾਹੇ ਨਾ ਜਿੱਤੀਏ, ਵੋਟ ਬੈਂਕ ਠੀਕ ਠਾਕ ਲੈ ਜਾਈਏ। ਪਰ ਆਪ ਲਈ ਇਹ ਸ਼ਾਖ ਦਾ ਸਵਾਲ ਹੈ। ਸੱਤਾ 'ਚ ਹੁੰਦਿਆਂ ਜੇ ਦੂਜੀ ਜਿਮਨੀ ਚੋਣ ਹਾਰੇ, ਸੰਗਰੂਰ ਜਿਹੜੀ ਜਿਮਨੀ ਚੋਣ ਸੀ ਉਹ ਮੁੱਖ ਮੰਤਰੀ ਸਾਹਿਬ ਦਾ ਹਲਕਾ ਵਿੱਚ ਆਉਂਦਾ ਸੀ, ਮੰਤਰੀਆਂ ਦੇ ਹਲਕੇ ਵਿੱਚ ਆਉਂਦੇ ਸੀ, 9 ਦੇ 9 ਵਿਧਾਨ ਸਭਾ ਹਲਕੇ ਆਮ ਆਦਮੀ ਪਾਰਟੀ ਨੇ ਜਿੱਤੇ ਹੋਏ ਸੀ, ਤਾਂ ਵੀ ਜਿਮਨੀ ਚੋਣ ਹਾਰ ਗਏ। ਇੱਥੇ ਤਾਂ ਫਿਰ 9 ਦੇ ਵਿੱਚ ਉਹਦੇ ਵੀ ਨਹੀਂ ਹੈਗੇ ਇਹਨਾਂ ਕੋਲ। ਸੋ ਇਸ ਲਈ ਇੱਥੇ ਸਥਿਤੀ ਹੋਰ ਹੈ ਤੇ ਇੱਥੇ ਹਾਲਾਤ ਹੋਰ ਨੇ, ਵੋਟ ਬੈਂਕ ਹੋਰ ਤਰ੍ਹਾਂ ਦਾ ਹੈ। ਸ਼ਹਿਰੀ, ਪੇਂਡੂ, ਦਲਿਤ ਸਮਾਜ, ਇਹ ਸਾਰਾ ਕੁਝ ਉਹਨਾਂ ਦੀਆਂ ਸਮੱਸਿਆਵਾਂ, ਸਾਰਾ ਕੁਝ ਬਣਤਰ ਹੋਰ ਤਰ੍ਹਾਂ ਦੀ ਹੈ। ਉਹਦੇ ਵਿੱਚੋਂ ਵੀ ਆਮ ਆਦਮੀ ਪਾਰਟੀ ਜਿੱਤਣ ਦੀ ਕੋਸ਼ਿਸ਼ ਕਰੇਗੀ, ਕਿਉਂਕਿ ਸੱਤਾ ਦੀ ਤਾਕਤ ਬਹੁਤ ਹੁੰਦੀ ਹੈ ਤੇ ਉਸ ਤਾਕਤ ਦੇ ਸਹਾਰੇ ਵੀ ਜੇਕਰ ਨਹੀਂ ਜਿੱਤੇ, ਸੰਗਰੂਰ ਤੋਂ ਬਾਅਦ ਇਹ ਜਿਮਨੀ ਚੋਣ ਹਾਰੇ, ਫਿਰ ਆਮ ਆਦਮੀ ਪਾਰਟੀ ਲਈ 24 ਵੀ ਬਹੁਤ ਔਖਾ ਹੋਏਗਾ ਤੇ 27 ਵੀ ਬਹੁਤ ਔਖਾ ਹੋਏਗਾ। ਸੋ ਇਸ ਲਈ ਇਹ ਵੱਡੇ ਦੇਖਣ ਵਾਲੀ ਗੱਲ ਹੋਏਗੀ। ਸੋ ਮੁਕਾਬਲਾ ਕਿਹਦੇ ਵਿੱਚ ਹੁੰਦਾ ਕਿਹਦੇ ਚ ਨਹੀਂ ਹੁੰਦਾ, ਇਹ ਬਾਅਦ ਦੀ ਗੱਲ ਆ। ਫਿਲਹਾਲ ਆਮ ਆਦਮੀ ਪਾਰਟੀ ਨੇ ਕੱਲ ਜਲੰਧਰ ਚ ਸਿਆਸੀ ਯੋਗਾ ਕੀਤਾ ਜੀ। ਇਹਦੇ ਵਿੱਚ ਦੋ ਗੱਲਾਂ ਨੇ ਹੋਰ ਮੈਂ ਪੁੱਛਣੀਆਂ ਚਾਹੁੰਦਾ ਕਿ ਕਾਂਗਰਸ ਕੋਈ ਆਪਣਾ ਬੰਦਾ ਬਚਾ ਕੇ ਰੱਖ ਸਕੂਗੀ ਤੇ ਕੀ ਇਹ ਸਿਆਸਤ ਬਦਲਣ ਆਈ ਜਿਹੜੀ ਪਾਰਟੀ ਆ ਇਹ ਹੋਊਗੀ ਜਿੱਦਾਂ ਹੁਣ ਰਿੰਕੂ ਹੁਣੀ ਆਮ ਆਦਮੀ ਪਾਰਟੀ ਦੇ ਵਿੱਚ ਜਾ ਵੜੇ ਆ, ਕਾਂਗਰਸ ਦਾ ਕੋਈ ਬਚਦਾ ਤਾਂ ਹੈ ਨਹੀਂ ਉਹਨਾਂ ਕੋਲ। ਪਤਾ ਵੀ ਇਹ ਹੁੰਦਾ ਕਿ ਜਿਨ੍ਹਾਂ ਨੂੰ ਪੱਟਣਾ ਚਾਹੁੰਦੀ ਸੀ ਆਮ ਆਦਮੀ ਪਾਰਟੀ, ਉਹਨਾਂ ਨੂੰ ਪੱਟ ਨਹੀਂ ਸਕੀ। ਮਹਿੰਦਰ KP ਨੂੰ ਲਿਆਉਣ ਲਈ ਬਹੁਤ ਜ਼ੋਰ ਮਾਰਿਆ, ਨਹੀਂ ਲਿਆ ਸਕੇ। ਇੱਥੋਂ ਤੱਕ ਕਿ ਪਵਨ ਟੀਨੂ ਤੱਕ ਅਪਰੋਚ ਕੀਤੀ, ਨਹੀਂ ਲਿਆ ਸਕੇ। ਸੋ ਇਸ ਲਈ ਕਈ ਵਾਰ ਐ ਹੁੰਦਾ ਕਿ ਜਦੋਂ ਗੰਨਾ ਨਾ ਪੱਟ ਹੋਵੇ, ਹੈ ਨਾ, ਫਿਰ ਅਗਲਾ ਕਹਿੰਦਾ ਕੋਈ ਗੱਲ ਨਹੀਂ, ਹੈ ਨਾ, ਆਈ ਚੱਲਦੇ ਆ, ਮਤਲਬ ਕਿ ਚੱਲ ਉੱਪਰ ਵਾਲੇ ਇੱਕ ਤੋਂ ਪੱਤੇ ਹੀ ਤੋੜ ਲਓ, ਇਹਨੂੰ ਲੱਗਿਆ ਸੀ ਕਿ ਮੈਂ ਗੰਨਾ ਲਿਆਇਆ। ਸੋ ਇਸ ਲਈ ਕਈ ਵਾਰ ਇਹ ਉਹ ਸਥਿਤੀ ਹੈ। ਤੇ ਹੁਣ ਇਹ ਰਿੰਕੂ ਨਾਲ ਹੀ ਕਿੰਨਾ ਕੁ ਮਿੱਠਾ ਸਾਬਤ ਹੁੰਦਾ ਤਾਂ ਆਉਣ ਵਾਲਾ ਸਮਾਂ ਸੀਗਾ। ਪਰ ਇੱਕ ਸਵਾਲ ਹੈ, ਜਿਹੜਾ ਸਵਾਲ ਤੁਸੀਂ ਕਰ ਰਹੇ ਹੋ ਉਹਦੇ ਵਿੱਚ ਇੱਕ ਹੋਰ ਸਵਾਲ ਹੈ ਕਿ ਜਿਹੜੇ ਤਾਂ ਕਾਂਗਰਸ 'ਚ ਰਹਿ ਗਏ ਉਹ ਵੀ ਆਮ ਆਦਮੀ ਪਾਰਟੀ ਦੇ ਭ੍ਰਸ਼ਟਾਚਾਰੀ ਨੇ। ਠੀਕ ਹੈ। ਜਿਹੜੇ ਬੀਜੇਪੀ ਚਲ ਗਏ ਉਹ ਹੈਗੇ ਨੇ ਭ੍ਰਸ਼ਟਾਚਾਰੀ, ਪਰ ਸੋਚ ਕੇ ਜੇ ਫਾਈਲ ਖੋਲਾਂਗੇ। ਪਰ ਜਿਹੜੇ ਇਹਨਾਂ 'ਚ ਆ ਗਏ ਉਹ ਦੁੱਧ ਧੋਤੇ ਨੇ, ਉਹ ਵਾਸ਼ਿੰਗ ਮਸ਼ੀਨ 'ਚ ਹੋ ਜਾਂਦੇ ਆ। ਇਹੀ ਕੰਮ ਬੀਜੇਪੀ ਕਰਦੀ ਆ। ਨੈਸ਼ਨਲ ਪੱਧਰ ਤੇ ਜਿਹੜੇ ਦੂਜੀਆਂ ਪਾਰਟੀਆਂ 'ਚ ਨੇ ਉਹ ਸਾਰੇ ਚੋਰ ਚੱਕੇ ਨੇ, ਜਦੋਂ ਤੁਹਾਡੇ 'ਚ ਆ ਗਏ ਉਹ ਸਾਰੇ ਸਾਧ ਨੇ। ਆ ਪੰਜਾਬ ਵਾਲਾ ਕਿੰਨਾ ਲਾਣਾ ਲੈ ਕੇ ਕਾਂਗਰਸੀਆਂ ਦਾ ਲੱਦ ਕੇ, ਉਹ ਸਾਰੇ ਇਮਾਨਦਾਰ ਹੋ ਗਏ ਹੁਣ, ਉਹ ਸਾਰੇ ਬੇਦਾਗ ਹੋ ਗਏ ਹੁਣ। ਸੋ ਇਸ ਲਈ ਆਹ ਫਾਰਮੂਲਾ ਸਾਰੀਆਂ ਪਾਰਟੀਆਂ ਦਾ, ਇਹ ਇਹਨਾਂ ਦਾ ਇਹ ਹੈ ਸ਼ੀਸ਼ਾ ਦੇਖਣਾ, ਇਹ ਹੈ ਇਹਨਾਂ ਦਾ ਅਸਲੀ ਚਰਿੱਤਰ ਤੇ ਚਿੱਤਰ। ਸੋ ਇੱਥੋਂ ਅੰਦਾਜ਼ਾ ਲਾ ਲਓ ਕਿ ਜਿਹੜੇ ਤੁਹਾਡੇ ਨਾਲ ਆ ਜਾਣ ਉਹ ਸਾਫ਼ ਸੁਥਰੇ, ਜਿਹੜੇ ਪਿੱਛੇ ਰਹਿ ਜਾਣ ਉਹ ਧੋਖੇਬਾਜ਼। ਤੇ ਉਹ ਪਾਰਟੀਆਂ ਕਹਿਣ ਕਿ ਨਹੀਂ, ਇਹ ਜਿਹੜੇ ਚਲੇ ਗਏ ਇਹ ਮਾੜੇ ਸੀ, ਜਿਹੜੇ ਸਾਡੇ ਕੋਲ ਨੇ ਉਹ ਚੰਗੇ। ਸੋ ਇਸ ਲਈ ਇਹ ਸਾਰੇ ਇੱਕੋ ਤਰ੍ਹਾਂ ਦੇ ਨੇ ਜੀ। ਇਹ ਤਾਂ ਹੁਣ ਰੱਬ ਜਾਣਦਾ ਜਾਂ ਵੋਟਰ ਜਾਣਦੇ ਨੇ ਕਿ ਕੌਣ ਚੰਗਾ ਕੌਣ ਮੱਦਾ, ਜਿਸ ਤਨ ਲੱਗੇ ਸੋ ਤਨ ਜਾਣੇ। ਜੀ 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 ਬਿਲਕੁਲ, ਸਾਰੇ ਦਾਗ ਬੇਦਾਗ ਸਭ ਕੁਛ ਇੱਕੋ ਹੀ, ਜਿੱਧਰੋਂ ਮਰਜ਼ੀ ਦੇਖ ਲਓ, ਇੱਕ ਐਨਕ ਚੋਂ ਏਦਾਂ ਤੇ ਦੂਜੀ ਐਨਕ ਚੋਂ ਓਦਾਂ ਜਿਹੜੇ ਨਜ਼ਰ ਆਉਂਦੇ ਆ। ਅਗਲੀ ਦੀਪਕ ਸ਼ਰਮਾ ਜੀ ਗੱਲ ਕਰੀਏ, ਸਰਾਫਾ ਬਾਜ਼ਾਰ ਦੇ ਵਿੱਚ ਤੇਜ਼ੀ ਆਈ ਆ, ਸੋਨਾ ਕਹਿੰਦੇ ਹੋ ਗਿਆ 61,000 ਹੀ। ਸੋਨਾ ਤਾਂ ਜੀ ਕਹਿੰਦੇ ਕਿ ਉਹ ਜਿਹੜੀ ਸ਼ਤਾਬਦੀ ਚੱਲਦੀ ਆ ਉਹਦੇ ਨਾਲੋਂ ਵੀ ਤੇਜ਼, ਬੁਲਟ ਟ੍ਰੇਨ ਹੈ ਨਾ ਜਿਹੜੀ ਆਈ ਆ ਹੁਣ ਨਵੀਂ, ਉਹਦੇ ਨਾਲ ਵੀ ਤੇਜ਼ ਭੱਜਿਆ। ਬਿਲਕੁਲ 27 ਦਿਨਾਂ ਦੇ ਵਿੱਚ ਸੋਨੇ 'ਚ 5300 ਦੀ ਤੇਜ਼ੀ ਆਈ ਆ। 1 ਮਹੀਨੇ ਤੋਂ ਵੀ ਘੱਟ ਸਮੇਂ 'ਚ 5000 ਤੋਲੇ ਪਿੱਛੇ ਵਾਧਾ। ਤੇ ਜਿਨ੍ਹਾਂ ਨੇ ਇਹ 'ਚ ਇਨਵੈਸਟਮੈਂਟ ਕੀਤੀ ਹੋਣੀ ਉਹ ਵੱਡੀ ਕਮਾਈ ਕਰ ਗਏ ਜੀ। ਸੋ ਇਸ ਲਈ ਸੋਨਾ ਹਮੇਸ਼ਾ ਤੋਂ ਲਾਹੇਵੰਦ ਰਿਹਾ। ਪਿਛਲੇ 15 ਸਾਲਾਂ ਦੇ ਵਿੱਚ ਸੋਨੇ ਨੇ 478% ਮੁਨਾਫਾ ਦਿੱਤਾ। ਇੰਨੀ ਤੇਜ਼ੀ ਹੋਰ ਕਿਸੇ 'ਚ ਦੇਖਣ ਨੂੰ ਕੋਈ ਸ਼ੇਅਰ ਨਹੀਂ ਇੰਨੀ ਤੇਜ਼ੀ ਨਾਲ ਵਧਿਆ ਹੁਣ। 15 ਸਾਲਾਂ 'ਚ ਸੋਨੇ 478% ਰਿਟਰਨ ਦਿੱਤਾ ਗਿਆ।
ਜਦੋਂ ਕਿ ਚਾਂਦੀ ਵੀ 247 250% ਤੱਕ ਮੁਨਾਫਾ ਦੇਗੀ ਜੀ, ਤੇ ਜਿਹੜਾ ਸੈਂਸੈਕਸ ਹੈ ਉਹ 202 ਤੇ ਹੈ। ਇੱਥੋਂ ਹਿਸਾਬ ਲਾ ਲਓ ਕਿ 15 ਸਾਲਾਂ ਚ ਸੈਂਸੈਕਸ ਦਾ 202% ਰਿਟਰਨ ਹੈ, ਚਾਂਦੀ ਦੀ 247 250% ਰਿਟਰਨ ਹੈ, ਤੇ ਸੋਨੇ ਦੀ 478%, 450 ਤੋਂ ਵੱਧ, ਲਗਭਗ 500 ਦੇ ਨੇੜੇ 478% ਰਿਟਰਨ ਹੈ, ਤੇ 61,000 ਦੇ ਮਤਲਬ ਲਗਭਗ ਪਹੁੰਚ ਗਿਆ। ਕੱਲ ਸੋਨਾ ਜਦੋਂ ਸਰਾਫਾ ਬਾਜ਼ਾਰ ਬੰਦ ਹੋਇਆ, ਜਿਹੜੀ ਤੇਜ਼ੀ ਫੜੀ ਸੀ ਸਰਾਫਾ ਬਾਜ਼ਾਰ ਨੇ, ਜਦੋਂ ਕੱਲ ਸ਼ਾਮ ਬੰਦ ਹੋਇਆ ਤਾਂ ਉਹ 60,781 ਰੁਪਏ ਤੇ ਬੰਦ ਹੋਇਆ ਸੀ, ਹੈ ਨਾ। ਸੋ ਹੁਣ 1 ਤੋਲਾ 10 ਗ੍ਰਾਮ ਜਿਹੜਾ ਹੁੰਦਾ, ਤੇ ਇੱਥੇ ਹੀ ਹੁਣ ਖੁੱਲਣਾ ਅੱਜ, ਮਤਲਬ ਜਦੋਂ ਖੁੱਲੂਗਾ ਤਾਂ ਬਾਜ਼ਾਰ ਇੱਥੋਂ ਖੁੱਲੂਗਾ। ਹੁਣ ਚੜਦਾ ਹੈ ਗਿਰਦਾ, ਇਹ ਆਉਣ ਵਾਲਾ ਸਮਾਂ ਦੱਸੇਗਾ। 60,781 ਰੁਪਏ ਤੱਕ, ਲਗਭਗ 61,000 ਨੂੰ ਸੋਨਾ ਪਹੁੰਚ ਗਿਆ, ਤੇ ਕੱਲ 73,834 ਤੱਕ ਚਾਂਦੀ ਪਹੁੰਚ ਗਈ। ਤੇ ਮੰਨਿਆ ਜਾ ਰਿਹਾ ਕਿ ਚਾਂਦੀ ਚ ਤੇਜ਼ੀ ਇਸ ਨੂੰ 75 ਤੋਂ 80,000 ਤੱਕ ਲਿਜਾ ਸਕਦੀ ਹੈ। ਤੇ ਇੱਧਰ ਸੋਨੇ ਦੀ ਵੀ ਮਾਹਰ ਦੋ ਹੀ ਤਰ੍ਹਾਂ ਦੀ ਰਾਏ ਰੱਖ ਰਹੇ ਨੇ ਕਿ 61,000 ਹੀ ਹੋਇਆ ਸੋਨਾ, ਕਿ 65,000 ਹੀ ਹੋਊ ਕਿ 56,000 ਤੇ ਆਜੂ। ਅੱਖਰ ਇੱਧਰ ਉਧਰ ਹੈ, 65 ਤੱਕ ਜਾਂਦਾ ਕਿ 56 ਹੁੰਦਾ। ਉਹ ਕਹਿੰਦੇ ਕਿ ਜੇਕਰ ਕਈ ਗੱਲਾਂ ਨੇ, ਜਿਵੇਂ ਰੂਸ ਯੂਕਰੇਨ ਦੀ ਜੰਗ ਦਾ ਹਵਾਲਾ ਹੈ ਨਾ, ਫਿਰ ਅੰਤਰਰਾਸ਼ਟਰੀ ਮਾਰਕੀਟ ਦਾ ਹਵਾਲਾ ਹੈ, ਫਿਰ ਉਹ ਕਹਿੰਦੇ ਜਿਵੇਂ ਅਮਰੀਕਾ ਦਾ ਸਾਬਕਾ ਜਿਹੜਾ ਰਾਸ਼ਟਰਪਤੀ ਹੋਇਆ, ਉਹਦਾ ਜਿਹੜਾ ਰਾਸ਼ਟਰਪਤੀ ਟਰੰਪ ਹੋਇਆ ਜਿਹੜਾ, ਹੈ ਨਾ, ਉਹਦਾ ਜਿਹੜਾ ਮਾਮਲਾ ਚੱਲ ਰਿਹਾ ਅੱਜ ਕੱਲ, ਉਹਦਾ ਵੀ ਕਾਰਨ ਹੈ। ਕਹਿੰਦੇ ਉਹ ਵੀ ਇੱਕ ਕਾਰਨ ਹੈ ਸੋਨੇ ਚ ਤੇਜ਼ੀ ਦਾ। ਕਹਿੰਦੇ ਪੂਰਾ ਕਾਰਨ ਉਹ ਨਹੀਂ, ਉਹ ਵੀ ਇੱਕ ਕਾਰਨ ਹੈ। ਪਰ ਕਹਿੰਦੇ ਕਿ ਜਿਹੋ ਜਿਹੀ ਸਥਿਤੀ ਹੈ, ਉਹ ਜਿਹੀ ਸਥਿਤੀ ਦੇ ਵਿੱਚ ਇੱਕ ਗੱਲ ਸਾਫ਼ ਹੈ ਕਿ ਸੋਨਾ ਹਮੇਸ਼ਾ ਇਨਵੈਸਟਮੈਂਟ ਦੇ ਲਈ ਪਹਿਲੀ ਪਸੰਦ ਬਣਿਆ। ਪਰ ਹੁਣ ਇਹ ਦੇਖਣ ਵਾਲੀ ਗੱਲ ਹੈ ਕਿ ਤੁਸੀਂ ਉਸ ਨੂੰ ਪਦਾਰਥ ਦੇ ਰੂਪ ਚ ਖਰੀਦਣਾ ਕਿ ਆਨਲਾਈਨ ਦੂਈ ਤਰ੍ਹਾਂ ਕਾਗਜ਼ ਦੇ ਰੂਪ ਚ ਖਰੀਦਣਾ। ਸੋ ਕਿਹੜਾ ਸੁਰੱਖਿਅਤ ਹੈ ਤੁਹਾਡੇ ਲਈ, ਇਹ ਤੁਸੀਂ ਵਿਚਾਰ ਕਰ ਸਕਦੇ ਹੋ। ਵੱਖ-ਵੱਖ ਫਾਰਮੂਲੇ ਅੱਜ ਕੱਲ ਇਹਦੇ ਵਿੱਚ ਨਿਵੇਸ਼ ਵਧਿਆ। ਸੋ ਪਰ ਇਹ ਹਮੇਸ਼ਾ ਲਾਹੇਵੰਦ ਸਾਬਤ ਹੋਇਆ। ਹਾਂ, ਆਉਂਦੇ ਕੁਝ ਸਮੇਂ 'ਚ ਝਟਕਾ ਵੀ ਦੇ ਸਕਦਾ ਜਿੰਨੀ ਤੇਜ਼ੀ ਨਾਲ ਵੱਧ ਰਿਹਾ। ਪਰ ਕਹਿੰਦੇ ਕਿ ਇਹ ਉਮੀਦ ਜ਼ਰੂਰ ਹੈਗੀ ਹੈ, ਜੇ ਹਾਲਾਤ ਇਹੋ ਜਿਹੇ ਰਹੇ, ਹੈ ਨਾ, ਤੇਲ ਦੀਆਂ ਕੀਮਤਾਂ ਜੇਕਰ ਘਟ ਗਈਆਂ, ਮੰਨ ਲਓ ਰੂਸ ਯੂਕਰੇਨ ਯੁੱਧ ਖਤਮ ਹੋ ਗਿਆ, ਤਾਂ ਸੋਨੇ ਦਾ ਰੇਟ ਗਿਰ ਵੀ ਸਕਦੇ ਨੇ। ਬਿਲਕੁਲ। ਸੋ ਇਸ ਲਈ, ਪਰ ਜੇਕਰ ਇਹ ਹੈ ਕਿ ਆਉਣ ਵਾਲੇ ਸਮੇਂ 'ਚ 65,000 ਦੇ ਪਾਰ ਵੀ ਜਾ ਸਕਦਾ ਇਸ ਸਾਲ ਦੇ ਵਿੱਚ, ਜੇਕਰ ਇਹਦੇ ਪ੍ਰਤੀ ਲੋਕਾਂ ਦਾ ਰੁਝਾਨ ਹੋਰ ਵਧਿਆ, ਸ਼ੇਅਰ ਮਾਰਕੀਟ ਦੀ ਸਥਿਤੀ, ਜਿਵੇਂ ਅਡਾਨੀਆਂ ਅਵਾਨੀਆਂ ਦਾ ਜੋ ਮਾਮਲੇ ਆਉਂਦੇ ਰਹਿੰਦੇ ਨੇ ਸਮੇਂ-ਸਮੇਂ, ਉਹਦੇ ਨਾਲ ਵੀ ਅਸਰ ਕਰਦੇ ਨੇ ਨਾ। ਫਿਰ ਇਹ ਚੀਜ਼ਾਂ ਸਾਰਾ ਅਸਰ ਦਿਖਦਾ। ਸੋ ਸੋਨੇ ਨੇ ਰਫ਼ਤਾਰ ਫੜੀ ਹੈ, ਸਰਾਫਾ ਬਾਜ਼ਾਰ ਖਾਸੀ ਤੇਜ਼ੀ ਨਾਲ ਚੱਲ ਰਿਹਾ, ਤੇ ਜਿਹੜਾ ਦੇਖ ਕੇ ਧਿਆਨ ਨਾਲ ਗੱਡੀ ਚੜ੍ਹਨਾ ਹੈ। ਜੀ, ਜੀ, ਬਿਲਕੁਲ। ਇੱਥੇ ਵੀ ਮੈਂ ਦੇਖ ਰਿਹਾ ਸੀਗਾ ਵੀ ਸਾਡੇ ਇੱਧਰਲੇ ਪਾਸੇ ਵੀ ਸਰਾਫਾ ਬਾਜ਼ਾਰ ਤੇਜ਼ ਆ। ਸੋ ਦੁਨੀਆ ਭਰ ਦੇ ਵਿੱਚ ਸੋਨੇ ਦੇ ਵਿੱਚ ਇਨਵੈਸਟਮੈਂਟ, ਕਿਉਂਕਿ ਜਿੱਦਾਂ ਤੁਸੀਂ ਦੱਸਿਆ ਵੀ ਜਦੋਂ ਇਨਵੈਸਟਰਸ ਦੇ ਕੋਲ ਜਿੰਨਾ ਕੋਲ ਪੈਸਾ ਆ, ਜਦੋਂ ਅਡਾਨੀ ਦੇ ਵਿੱਚ ਡੁੱਬ ਗਿਆ ਤੇ ਉਹਨਾਂ ਨੇ ਕਿਸੇ ਪਾਸੇ ਤਾਂ ਲਾਉਣੇ ਆ ਨਾ, ਲਾਉਣਾ ਹੀ ਆ, ਲਾਉਣੇ ਹੀ ਆ ਨਾ ਉਹਨਾਂ ਨੇ ਕਿਸੇ ਪਾਸੇ। ਅਗਲੀ ਗੱਲ ਕਰ ਲਈਏ ਦੀਪਕ ਜੀ। ਈਡੀ ਕਹਿੰਦੀ ਆ ਮਨੀਸ਼ ਸਿਸੋਦੀਆ ਖਿਲਾਫ ਮਿਲ ਗਏ ਨੇ ਹੁਣ ਨਵੇਂ ਸਬੂਤ। ਇਹ ਮਿਲੇ ਆ, ਬਣਾਏ ਆ, ਕੀ ਕੀਤਾ ਆ? ਬਿਲਕੁਲ ਜੀ, ਮਨੀਸ਼ ਸਿਸੋਦੀਆ ਨੂੰ ਅਜੇ ਰਾਹਤ ਨਹੀਂ ਮਿਲ ਰਹੀ। ਉਹਨਾਂ ਦੀ ਜਿਹੜੀ ਅਦਾਲਤ ਨੇ ਨਿਆਇਕ ਹਿਰਾਸਤ ਹੈ ਉਹਨੂੰ 17 ਅਪ੍ਰੈਲ ਤੱਕ ਵਧਾ ਦਿੱਤਾ। ਪਰ ਜਿਹੜੇ ਮਾਮਲੇ ਤੇ ਸੁਣਵਾਈ ਹੋ ਰਹੀ ਹੈ, ਬਹਿਸ ਚੱਲ ਰਹੀ ਹੈ ਉਹਨਾਂ ਦੀ, ਹੈ ਨਾ, ਵਿਸ਼ੇਸ਼ ਜੱਜ ਕੋਲ ਤੇ ਜਿਹੜੇ ਨਾਗਪਾਲ ਨੇ ਉਹਨਾਂ ਕੋਲ ਅਰਜੀ ਤੇ ਜਿਹੜੀ ਬਹਿਸ ਹੈ ਉਹ 12 ਅਪ੍ਰੈਲ ਤੱਕ ਮੁਲਤਵੀ ਹੋ ਗਈ ਹੈ। ਮਤਲਬ ਸਿਸੋਦੀਆ ਵੱਲੋਂ, ਉਹਨਾਂ ਦੇ ਵਕੀਲ ਵੱਲੋਂ ਜ਼ਮਾਨਤ ਲਈ ਅਰਜੀ ਲਗਾਈ ਜਾ ਰਹੀ ਹੈ, ਤੇ ਉਹ ਇੱਕ ਤਰ੍ਹਾਂ ਨਾਲ ਹਜੇ ਜ਼ਮਾਨਤ ਨਹੀਂ ਮਿਲਦੀ। ਕੱਲ ਜਦੋਂ ਜ਼ਮਾਨਤ ਵਾਲੀ ਅਰਜੀ ਤੇ ਬਹਿਸ ਹੋ ਰਹੀ ਸੀ ਤਾਂ ਈਡੀ ਸਾਹਮਣੇ ਆ ਗਈ, ਕਹਿੰਦੀ ਜੀ ਜ਼ਮਾਨਤ ਨਾ ਦੇ ਦਿਓ, ਅਸੀਂ ਨਵੇਂ ਸਬੂਤ ਭਾਲ ਲਿਆ। ਠੀਕ ਹੈ, ਸਾਨੂੰ ਇਹਦੇ ਖਿਲਾਫ ਐਕਸਾਈਜ਼ ਮਾਮਲੇ ਦੇ ਵਿੱਚ, ਹੈ ਨਾ, ਜਾਂ ਮਨੀ ਲਾਂਡਰਿੰਗ ਮਾਮਲੇ 'ਚ, ਜਾਂ ਹੋਰ ਸੰਬੰਧਿਤ ਮਾਮਲਿਆਂ 'ਚ ਸਾਨੂੰ ਕੁਝ ਨਵੇਂ ਸਬੂਤ ਹਾਸਲ ਹੋਏ ਆ। ਉਹ ਨਵੇਂ ਸਬੂਤਾਂ ਨੂੰ ਅਸੀਂ ਪਰਖਣਾ ਹੈ, ਭਾਲਣਾ ਹੈ, ਇਕੱਤਰ ਕਰਨਾ ਹੈ ਨਾ, ਉਹਨਾਂ ਧਿਰਾਂ ਤੱਕ ਅਪਰੋਚ ਕਰਨੀ ਹੈ। ਇਸ ਲਈ ਜੇਕਰ ਮਨੀਸ਼ ਸਿਸੋਦੀਆ ਬਾਹਰ ਆਉਂਦਾ ਤਾਂ ਇਹ ਪ੍ਰਭਾਵਿਤ ਕਰ ਸਕਦਾ ਹੈ ਇਹ ਸਾਰੇ ਮਸਲੇ। ਇਸ ਲਈ ਉਹਨਾਂ ਨੇ ਇਸ ਆਧਾਰ ਤੇ, ਹੁਣ ਉਹ ਸਬੂਤ, ਤੁਹਾਡੀ ਗੱਲ ਦਰੁਸਤ ਹੈ ਜੀ, ਉਹ ਸਬੂਤ ਮਿਲੇ ਨੇ, ਉਹ ਸਬੂਤ ਘੜੇ ਨੇ, ਉਹ ਸਬੂਤ ਹਾਸਲ ਹੋਏ ਨੇ, ਉਹ ਸਬੂਤ ਕਿਸੇ ਨੇ ਪਹੁੰਚਦੇ ਕੀਤੇ ਨੇ, ਇਹ ਦੇਖਣ ਵਾਲੀ ਗੱਲ ਹੋਏਗੀ। ਕਿਉਂਕਿ ਸਦੇਸ਼ ਠੱਗੇ ਇਹਨਾਂ ਨੂੰ ਟਿਕਣ ਨਹੀਂ ਦੇ ਰਿਹਾ ਹਾਲੇ, ਉਹ ਜਨਤਕ ਰੌਲਾ ਪਾ ਰਿਹਾ। ਤੇ ਉਹ ਤਾਂ ਕਹਿੰਦਾ ਮੈਨੂੰ ਇੰਤਜ਼ਾਰ ਹੈ ਕਿ ਕੇਜਰੀਵਾਲ ਵੀ ਤਿਹਾੜ ਜੇਲ੍ਹ ਆਊਗਾ, ਕਿਉਂਕਿ ਕਹਿੰਦਾ ਐਕਸਾਈਜ਼ ਮਾਮਲੇ 'ਚ, ਕਹਿੰਦਾ ਮੇਰੇ ਕੋਲ ਸਾਰੇ ਸਬੂਤ ਨੇ ਐਕਸਾਈਜ਼ ਮਾਮਲੇ 'ਚ, ਕਹਿੰਦੇ ਕਿ ਇਹਨਾਂ ਦੀ ਵੀ ਉਹੀ ਜੋ ਭੂਮਿਕਾ ਹੈ। ਸੋ ਕੇਜਰੀਵਾਲ ਦੇ ਉੱਪਰ ਇਹਨੂੰ ਦੋਸ਼ ਲਾਇਆ ਕਿ 15 ਕਿਲੋ ਦੇਸੀ ਘਿਓ ਦੇ ਹਵਾਲੇ ਨਾਲ 15 ਕਰੋੜ ਘਿਓ ਪਹੁੰਚਾਉਣਾ, ਫਿਰ ਇੱਕ ਵਾਰ ਕਹਿੰਦਾ 15 ਕਰੋੜ ਰੁਪਈਏ ਪਹੁੰਚਾਉਣਾ 15 ਕਿਲੋ ਘਿਓ ਦੇ ਕੁੜਬਣ ਨਾਲ, ਫਿਰ ਕਹਿੰਦਾ ਇੱਕ ਵਾਰ 75 ਕਰੋੜ ਵੀ ਬਚਾਇਆ। ਇਸ ਐਕਸਾਈਜ਼ ਘੁਟਾਲੇ 'ਚ ਕਹਿੰਦਾ ਸਾਰਾ ਕੁਝ ਪਤਾ ਹੈ ਮਨੀਸ਼ ਸਿਸੋਦੀਆ ਤੋਂ ਬਾਅਦ ਕੇਜਰੀਵਾਲ ਨੂੰ। ਸੋ ਇਸ ਲਈ ਉਹ ਬੰਦਾ ਬੋਲੀ ਜਾਂਦਾ ਤਾਂ ਜਿਹੜੇ ਹੋਰ ਬੰਦੇ ਪੀੜਤ ਹੋਣੇ। ਅਸਲ 'ਚ ਹੁੰਦਾ ਕੀ ਹੈ, ਐਕਸਾਈਜ਼ ਦਾ ਮਾਮਲਾ ਬੜਾ ਮਤਲਬ ਤਿਲਕਣ ਵਾਲਾ ਜੀ। ਜਿਹੜੀ ਧਿਰਾਂ ਸਰਕਾਰ ਦੇ ਨਾਲ ਲੈ ਕੇ ਕੁਝ ਹਾਸਲ ਕਰ ਜਾਂਦੀਆਂ ਨੇ ਉਹ ਸਰਕਾਰੀ ਹੋ ਜਾਂਦੀਆਂ ਨੇ, ਜਿਹੜੀਆਂ ਹਾਸਲ ਨਹੀਂ ਕਰ ਪਾਉਂਦੀਆਂ ਉਹ ਫਿਰ ਦੇਸ਼ ਪੱਖੀ ਹੋ ਕੇ ਰੌਲਾ ਪਾਉਂਦੀਆਂ ਨੇ।
ਸੋ ਇਸ ਲਈ ਇਹਦੇ ਵਿੱਚ ਹੁਣ ਦਿੱਲੀ 'ਚ ਜਿਨ੍ਹਾਂ ਨੇ ਐਕਸਾਈਜ਼ ਦੀ ਮਲਾਈ ਖਾਧੀ ਕੇਜਰੀਵਾਲ ਨਾਲ ਮਿਲ ਕੇ, ਮਨੀਸ਼ ਸਿਸੋਦੀਆ ਨਾਲ ਮਿਲ ਕੇ, ਉਹ ਤਾਂ ਹੁਣ ਕਹਿਣਗੇ ਕੋਈ ਗੱਲ ਨਹੀਂ, ਜਿੱਥੇ ਤੁਸੀਂ ਲਟਕੇ ਉੱਥੇ ਅਸੀਂ ਲਟਕੇ, ਚੱਲਣ ਦਿਓ। ਸੋ ਪਰ ਜਿਨ੍ਹਾਂ ਨੇ ਨਹੀਂ ਛਕ ਸਕੇ, ਜਿਨ੍ਹਾਂ ਦੇ ਹੱਥੋਂ ਗਈ ਉਲਟਾ ਪਹਿਲਾਂ ਛਕਦੇ ਸੀ, ਜਾਂ ਜਿਨ੍ਹਾਂ ਨੂੰ ਬਾਹਰ ਹੋ ਗਏ ਦੌੜ 'ਚੋਂ, ਉਹ ਫਿਰ ਤੱਥ ਕੱਢ ਸਰਕਾਰ ਕੋਲ ਪਹੁੰਚਾਉਂਦੇ ਹੋਣੇ, ਬੀਜੇਪੀ ਕੋਲ, ਮੋਦੀ ਕੋਲ, ਕਿਆ ਚੱਕੋ ਜੀ, ਆਹ ਵੀ ਪੱਖ ਹੈਗਾ। ਉਹ ਏਜੰਸੀਆਂ ਕੋਲ ਵੀ ਸਬੂਤ ਦਿੰਦੇ ਹੋਣੇ। ਸੋ ਇਸ ਲਈ ਹੁਣ ਕੱਲ ਏਜੰਸੀ ਨੇ, ਈਡੀ ਨੇ ਦਾਅਵਾ ਕੀਤਾ ਕਿ ਸਾਨੂੰ ਨਵੇਂ ਸਬੂਤ ਹਾਸਲ ਹੋਏ ਨੇ, ਅਸੀਂ ਉਹਨਾਂ ਨੂੰ ਪੂਰੇ ਇਕੱਤਰ ਕਰਨਾ, ਇਸ ਲਈ ਇਸ ਮਾਮਲੇ ਨੂੰ ਅਜੇ ਟਾਲ ਦਿੱਤਾ ਜਾਵੇ। ਸੋ ਨਿਆਇਕ ਹਿਰਾਸਤ 17 ਅਪ੍ਰੈਲ ਤੱਕ ਵੱਧ ਗਈ ਆ, ਪਰ ਅਰਜੀ ਦੇ ਉੱਤੇ ਬਹਿਸ 12 ਅਪ੍ਰੈਲ ਤੱਕ ਮੁਲਤਵੀ ਕੀਤੀ ਗਈ ਆ। ਜੀ ਜੀ, ਚਲੋ ਇੰਤਜ਼ਾਰ ਰਹਿਣਾ ਸਾਰਿਆਂ ਨੂੰ ਵੀ ਕਿਹੜੇ ਸਬੂਤ ਜਿਹੜੇ ਇਹਨਾਂ ਨੇ ਐਕਚੁਅਲ ਲਿਆਂਦੇ ਆ। ਅਗਲੀ ਗੱਲ ਕਰੀਏ, ਬਰਨਾਲੇ ਦੀ ਬੱਸ ਚੜੀ ਸੀ ਬੀਬੀ, ਤੇ ਕਹਿੰਦੇ ਸਫ਼ਰ ਬੜਾ ਮਹਿੰਗਾ ਪੈ ਗਿਆ 3000 ਦੇ ਵਿੱਚ। ਹਾਂਜੀ, 20 ਕਿਲੋਮੀਟਰ ਦਾ ਸਫ਼ਰ ਬੀਬੀ ਨੂੰ 3000 ਚ ਪੈ ਗਿਆ ਪੰਜਾਬ ਜੀ। ਇੰਨਾ ਦਾ ਜਹਾਜ਼ 'ਚ ਵੀ ਨਹੀਂ ਖਰਚਾ ਹੋਣਾ ਜੇ 20 ਕਿਲੋਮੀਟਰ ਦਾ ਸਫ਼ਰ ਕਰਨਾ। ਬੀਬੀਆਂ ਨੂੰ ਤਾਂ ਨਾਲੇ ਕਹਿੰਦੇ ਸੀਗੇ ਵੀ ਸਰਕਾਰੀ ਬੱਸਾਂ 'ਚ ਫ੍ਰੀ ਵੀ ਚੱਲਦਾ ਆ ਨਾਲ। ਬਿਲਕੁਲ ਪੀਆਰਟੀਸੀ ਦੀ ਬੱਸ ਸੀ ਤੇ ਬੀਬੀ ਬੱਸ ਚੜੀ ਬਰਨਾਲੇ ਲਈ, ਤੇ 20 ਕਿਲੋਮੀਟਰ ਦਾ ਸਫ਼ਰ ਬੀਬੀ ਨੂੰ 3000 ਚ ਇਸ ਲਈ ਪਿਆ। ਅਸਲ 'ਚ ਪਹਿਲਾਂ ਪੂਰੀ ਕਹਾਣੀ ਸਮਝੋ ਜੀ। ਬੱਸ ਫਰੀਦਕੋਟ ਤੋਂ ਬਰਨਾਲੇ ਲਈ ਚੱਲੀ ਪੀਆਰਟੀਸੀ ਦੀ, ਤੇ ਜਦੋਂ ਫਰੀਦਕੋਟ ਤੋਂ ਚੱਲੀ ਤਾਂ ਪੀਆਰਟੀਸੀ ਦੀ ਬੱਸ ਜਦੋਂ ਫਰੀਦਕੋਟ ਬੱਸ ਸਟੈਂਡ ਚੋਂ ਨਿਕਲੀ, ਇਹ 10:48 ਤੇ ਬਰਨਾਲੇ ਲਈ ਨਿਕਲੀ। ਸਵੇਰੇ 11 ਵਜੇ ਤੋਂ ਪਹਿਲਾਂ, 11:45 ਦਾ ਟਾਈਮ ਹੋਣਾ, ਉਹ ਨਿਕਲੀ। ਤੇ ਜਦ ਬੱਸ ਬਠਿੰਡਾ ਭਗਤਾ ਭਾਈ ਕੇ ਬੱਸ ਸਟੈਂਡ ਤੇ ਪਹੁੰਚੀ, ਤਾਂ ਭਗਤਾ ਭਾਈ ਕੇ ਬੱਸ ਸਟੈਂਡ ਤੋਂ ਇੱਕ ਬੀਬੀ ਬਰਨਾਲੇ ਜਾਣ ਲਈ ਬੱਸ 'ਚ ਚੜ ਗਈ। ਤੇ ਜਦੋਂ ਇਹ ਬੀਬੀ ਬੱਸ 'ਚ ਚੜੀ ਨਾ, ਨਰਿੰਦਰ ਪਾਲ ਕੌਰ ਬੀਬੀ ਆ ਜਿਹੜੀ, ਉਹ ਬੱਸ 'ਚ ਜਦੋਂ ਚੜੀ ਭਗਤਾ ਭਾਈ ਤੋਂ, ਤੇ ਹੁਣ ਕੰਡਕਟਰ ਟਿਕਟਾਂ ਕੱਟਦਾ ਤੇ ਕਹਿੰਦਾ ਬੀਬੀ ਆਪਣਾ ਆਧਾਰ ਕਾਰਡ ਦੇ ਦੇ। ਉਹ ਜੀ ਬੀਬੀ ਮਤਲਬ ਕਿ ਉੱਥੋਂ ਭਗਤਾ ਭਾਈ ਤੋਂ ਨਿਕਲ ਕੇ ਕਹਿੰਦੇ ਜੀ ਹਮੀਰਗੜ੍ਹ ਆ ਗਿਆ, ਜਲਾਲ ਆ ਗਿਆ, ਗੁਰਸਰ ਪਿੰਡ ਆ ਗਿਆ, ਉੱਥੇ ਤੱਕ ਆਉਂਦੇ ਵੀ ਉਹਨੇ ਆਧਾਰ ਕਾਰਡ ਨਹੀਂ ਕੱਢਿਆ, ਫੋਨ ਤੇ ਹੀ ਲੱਗੀ ਰਹੀ। ਠੀਕ ਹੈ। ਤੇ ਨਾਲ ਦੀਆਂ ਹੋਰ ਜਨਾਨੀਆਂ ਜਿਹੜੀਆਂ ਬੱਸ ਬੈਠੀ ਦੀ, ਉਹ ਕਹਿੰਦੀਆਂ ਭਾਈ ਤੈਨੂੰ ਟਿਕਟ ਲਈ ਪੈਸੇ ਨਹੀਂ ਮੰਗਦਾ, ਆਧਾਰ ਕਾਰਡ ਮੰਗਦਾ, ਤੇ ਆਧਾਰ ਕਾਰਡ ਤਾਂ ਦੇ ਦੇ, ਅਗਲਾ ਤਾਂ ਵਿਹਲਾ ਹੋਵੇ। ਤੇ ਬੀਬੀ ਨੇ ਫੋਨ ਨਹੀਂ ਛੱਡਿਆ, ਆਪਣੇ ਫੋਨ ਤੇ ਲੱਗੀ ਰਹੀ। ਠੀਕ ਹੈ। ਫੋਨ ਕੱਟ ਕੇ ਜਦ ਕੰਡਕਟਰ ਨੇ ਫਿਰ ਦੁਬਾਰਾ ਆਧਾਰ ਕਾਰਡ ਮੰਗਿਆ, ਤੇ ਉਹਦੀ ਗੱਲ ਪੈ ਗਈ। ਕਹਿੰਦੀ ਚੱਲ ਤੈਨੂੰ ਤਾਂ ਸਬਕ ਸਿਖਾਉਣੀ ਆ, ਤੂੰ ਚੱਲ ਗਾਹਾਂ, ਕਹਿੰਦੀ ਤੈਨੂੰ ਮੈਂ ਦੱਸਦੀ ਆ। ਸੋ ਜਦੋਂ ਕਹਿੰਦੀ ਭਦੌੜ ਪਹੁੰਚ, ਤੈਨੂੰ ਮੈਂ ਦੱਸਦੀ। ਤੇ ਜਦੋਂ ਐ ਬੈਸਣ ਲੱਗ ਗਈ, ਤੇ ਜਿਹੜੀਆਂ ਬੱਸ 'ਚ ਜਨਾਨੀਆਂ ਹੋਰ ਬੈਠੀਆਂ ਦੀਆਂ, ਉਹ ਡਰਾਈਵਰ ਕੋਲ ਚੱਲ ਗਈਆਂ ਉੱਠ ਕੇ। ਡਰਾਈਵਰ ਨੂੰ ਕਹਿੰਦੀਆਂ ਇਹਨੂੰ ਦੇਖ ਹੀ ਲੈਂਦੇ, ਹੁਣ ਕੀ ਕਰਦੀ ਆ, ਤੂੰ ਥਾਣੇ ਲੈ ਚੱਲ ਬੱਸ। ਅੱਛਾ। ਤੇ ਜਦ ਬੀਬੀਆਂ ਨੇ ਹੌਸਲਾ ਦਿੱਤਾ, ਕੰਡਕਟਰ ਦੇ ਡਰਾਈਵਰ ਨੇ ਭਦੌੜ ਆ ਕੇ ਬੱਸ ਥਾਣੇ ਖੜੀ ਕਰਤੀ। ਠੀਕ ਹੈ। ਤੇ ਫਿਰ ਹੱਥਾਂ ਪੈਰਾਂ ਦੀ ਪੈ ਗਈ ਉਸ ਜਨਾਨੀ ਨੂੰ। ਫਿਰ ਕਹਿੰਦੇ ਉਸ ਬੀਬੀ ਨੇ ਮਾਫੀ ਮੰਗੀ ਡਰਾਈਵਰ ਤੇ ਕੰਡਕਟਰ ਤੋਂ, ਸਾਰੀ ਬੱਸ ਦੀ ਸਵਾਰੀ ਤੋਂ, ਤੇ ਜਿਹੜਾ ਸਮਾਂ ਖਰਾਬ ਹੋਇਆ ਉਹਦਾ ਜੁਰਮਾਨੇ ਵਜੋਂ 3000 ਰੁਪਇਆ ਅਦਾ ਕੀਤਾ। ਤੇ ਫਿਰ 20 ਕਿਲੋਮੀਟਰ ਦਾ ਸਫ਼ਰ ਬੀਬੀ ਨੂੰ 3000 ਚ ਪਿਆ ਜੀ। ਸੋ ਇਸ ਲਈ ਆ ਮੁਫਤ ਝੂਟੇ ਲੈਣ ਵਾਲੀਆਂ ਬੀਬੀਆਂ ਨੂੰ ਇਹ ਹੈ ਕਿ ਜੇ ਸਹੂਲਤ ਮਿਲੀ ਆ ਤਾਂ ਉਸ ਦੀ ਬੱਸ 'ਚ ਬੈਸਦੀਆਂ ਨੇ। ਉਹ ਹਸਪਤਾਲ ਵਾਲੀ ਪਰਚੀ ਦਿਖਾ ਕੇ ਕਹੀ ਜਾਣੀਆਂ, ਦੇਖ ਤਾਂ ਸੀ ਮੇਰਾ ਨਾਂ ਤਾਂ ਲਿਖਿਆ, ਤੈਨੂੰ ਆਧਾਰ ਕਾਰਡ ਦੀ ਕੀ ਲੋੜ ਆ। ਸੋ ਕੋਈ ਪੈਨ ਕਾਰਡ ਦਿਖਾਉਣ ਲੱਗ ਜੂ, ਕੋਈ ਆਪਣੇ ਦਫ਼ਤਰ ਦਾ ਆਈ ਕਾਰਡ ਦਿਖਾਉਣ ਲੱਗ ਜਾਣੀ ਹੈ। ਸੋ ਜਿਹੜੇ ਅਗਲੇ ਨੇ ਰਿਕਾਰਡ 'ਚ ਨੰਬਰ ਪਾ ਕੇ ਤੁਹਾਡੀ ਟਿਕਟ ਕੱਟਣੀ ਆ ਜੀ। ਤੇ ਇਸ ਲਈ ਕੰਡਕਟਰਾਂ ਨੂੰ ਵੀ ਜਿੱਥੇ ਹਲੀਮੀ ਦੀ ਲੋੜ ਆ, ਕਈ ਵਾਰ ਕੰਡਕਟਰ ਵੀ ਬੀਬੀਆਂ ਦੇਖ ਕੇ ਚੜਨ ਲੱਗ ਜਾਂਦੇ ਨੇ ਕਿ ਸਹੂਲਤ ਸਰਕਾਰ ਨੇ ਦਿੱਤੀ ਹੈ ਭਾਈ, ਤੁਹਾਨੂੰ ਕੀ ਭਾਰ। ਐਂ ਉਹ ਜਵਾਕਾਂ ਵਿਦਿਆਰਥੀਆਂ ਨਾਲ ਕਰਦੇ ਨੇ ਕਿ ਸਟੂਡੈਂਟ ਨਾਲ ਵੀ ਕਰਦੇ ਨੇ। ਸੋ ਇਸ ਲਈ ਦੋਏ ਧਿਰਾਂ ਤੋਂ ਹੁੰਦਾ। ਪਰ ਜਦੋਂ ਅਜਿਹੇ ਮਾਮਲੇ ਆਉਂਦੇ ਨੇ ਜਿਹ 'ਚ ਹੁਣ ਬਾਕੀ ਬੀਬੀਆਂ ਨਾਲ ਖੜੀਆਂ, ਦਾ ਮਤਲਬ ਸਵਾਰੀ ਦੀ ਗਲਤੀ ਸੀ ਕਿਤੇ ਫਿਰ। ਤੇ ਉਹ ਵੀ ਜਦੋਂ ਬੀਬੀਆਂ ਖੜ ਗਈਆਂ, ਫਿਰ ਡਰਾਈਵਰ ਕੰਡਕਟਰ ਨੂੰ ਹੌਸਲਾ ਮਿਲ ਗਿਆ, ਤੇ ਅਗਲੇ ਨੇ ਬੱਸ ਲਿਜਾ ਕੇ ਥਾਣੇ ਕਢਾਈ, ਤੇ ਫਿਰ ਲਿਖਤੀ ਸਮਝੌਤਾ ਹੋਇਆ, ਮਾਫੀਨਾਮਾ ਹੋਇਆ, ਤੇ 3000 ਜੁਰਮਾਨਾ ਹੋਇਆ। ਤੇ 20 ਕਿਲੋਮੀਟਰ ਦਾ ਸਫ਼ਰ ਫਿਰ ਬੀਬੀ ਨੂੰ 3000 ਚ ਪਿਆ। ਜੀ ਜੀ, ਏਦਾਂ ਵੀ ਹੁੰਦੀ ਹੈ। ਹਲੀਮੀ ਰੱਖਣੀ ਬਹੁਤ ਜ਼ਰੂਰੀ ਹੈ ਜਿੱਥੇ ਵੀ ਜਿਹੜਾ ਤੁਸੀਂ ਜਾਂਦੇ ਆ, ਨਹੀਂ ਤਾਂ ਕੰਮ ਏਦਾਂ ਖਰਾਬ ਹੋ ਸਕਦਾ ਆ। ਜਾਂਦੇ ਜਾਂਦੇ ਜੇ ਇੱਕ ਗੱਲ ਤੁਹਾਨੂੰ ਪੁੱਛਦੇ ਜਾਈਏ, ਜਥੇਦਾਰ ਸਾਹਿਬ ਨੇ ਜਿਹੜੀ ਇਕੱਤਰਤਾ ਸੱਦੀ ਸੀ ਮੀਡੀਆ ਵਾਲਿਆਂ ਦੀ, ਕੀ ਆਪਾਂ ਇਹ ਹੁਣ ਤਕਰੀਬਨ ਤੈਅ ਮੰਨੀਏ ਵੀ ਸਰਬੱਤ ਖਾਲਸੇ ਵਾਲਾ ਜਿਹੜਾ ਪ੍ਰੋਗਰਾਮ, ਜਿਸ ਦੀ ਮੰਗ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਹੁਣਾਂ ਨੇ ਕੀਤੀ ਆ, ਵੀ ਉਹ ਤਕਰੀਬਨ ਖਤਮ ਆ? ਉਹਨਾਂ ਨੇ ਉਸ ਤੇ ਪੈਰਲਲ ਕੋਈ ਹੋਰ ਉਸ ਸਮੇਂ ਦੇ ਵਿੱਚ ਰੱਖਿਆ ਹੈ ਪ੍ਰੋਗਰਾਮ? ਬਿਲਕੁਲ ਜੀ, ਦੇਖੋ ਇੱਕ ਤਾਂ ਕੱਲ ਨੂੰ ਬੈਠਕ ਬੁਲਾਈ ਹੈ ਪੰਜਾਬ ਦੇ ਸਮੁੱਚੇ ਮੀਡੀਆ ਦੇ ਵੱਖ-ਵੱਖ ਨੁਮਾਇੰਦਿਆਂ ਨੂੰ ਸੱਦਿਆ, ਉਹਦੇ ਵਿੱਚ ਪੱਤਰਕਾਰਾਂ ਨੂੰ ਸੱਦਿਆ। ਉਹਦੇ ਵਿੱਚ ਖਾਸ ਕਰਕੇ ਕਿ ਜੋ
ਜ਼ਬਰ ਜ਼ੁਲਮ ਮੀਡੀਆ ਤੇ ਹੋ ਰਿਹਾ ਹੈ, ਪੱਤਰਕਾਰਾਂ ਤੇ ਹੋ ਰਿਹਾ ਹੈ, ਧੱਕੇਸ਼ਾਹੀ ਹੋ ਰਹੀ ਹੈ, ਜਾਂ ਉਹਨਾਂ ਨੂੰ ਚੁੱਪ ਕਰਾਉਣ ਦੀ ਕਵਾਇਦ ਹੈ, ਜਾਂ ਆਪਣੇ ਪਾਲੇ ਚ ਲਿਆਉਣ ਦੀ ਕਵਾਇਦ ਹੈ, ਚਾਹੇ ਉਹ ਕੇਂਦਰੀ ਅਦਾਰੇ ਹੋਣ, ਚਾਹੇ ਸੂਬਿਆਂ ਦੇ ਅਦਾਰੇ ਹੋਣ, ਚਾਹੇ ਕੇਂਦਰ ਸਰਕਾਰ ਹੋਵੇ, ਚਾਹੇ ਸੂਬਾ ਸਰਕਾਰ ਹੋਵੇ, ਉਹਨਾਂ ਦੇ ਹਵਾਲੇ ਨਾਲ ਜਥੇਦਾਰ ਹੋਰਾਂ ਨੇ ਪਹਿਲ ਕੀਤੀ ਹੈ। ਚਲੋ ਸ਼ਲਾਘਾਯੋਗ ਕਦਮ ਹੈ ਕਿ ਉਹਨਾਂ ਨੇ ਪਹਿਲ ਕਦਮੀ ਕੀਤੀ ਮੀਡੀਆ ਦੇ ਹਵਾਲੇ ਨਾਲ। ਹਾਂ, ਪਰ ਮਤਲਬ ਕਿ ਸਮੇਂ-ਸਮੇਂ ਇਹੋ ਜਿਹੀ ਪਹਿਲ ਕਦਮੀ ਨਹੀਂ ਹੋਈ। ਪਹਿਲੀਆਂ ਸਰਕਾਰਾਂ ਸਮੇਂ ਵੀ ਮੀਡੀਆ ਨਾਲ ਧੱਕੇ ਤਾਂ ਹੁੰਦੇ ਹੀ ਰਹੇ ਨੇ, ਹੈ ਨਾ, ਪਰ ਹੁਣ ਤਰ੍ਹਾਂ ਵਾਲਾ ਵਰਤਾਰਾ ਬਿਲਕੁਲ ਹੀ ਵੱਖਰਾ ਹੈ ਜੀ। ਸੋ ਇਸ ਵਰਤਾਰੇ ਦੇ ਖਿਲਾਫ ਜੇਕਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਪਹਿਲ ਕਦਮ ਕੀਤੀ, ਸ਼ਲਾਘਾਯੋਗ ਕਦਮ ਹੈ। ਤੇ ਉਹ ਬੈਠਕ ਕੱਲ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਬੁਲਾਈ ਗਈ ਹੈ, ਸ਼ੁੱਕਰਵਾਰ। ਤੇ ਦੂਸਰੇ ਪਾਸੇ ਜਿਹੜੀ ਮਤਲਬ ਕਿ ਅਪੀਲ ਕਹਿ ਲਓ, ਸੁਨੇਹਾ ਕਹਿ ਲਓ, ਆਪਣੀ ਵੀਡੀਓ 'ਚ ਗੱਲ ਕਹਿ ਲਓ, ਜਿਹੜੀ ਉਹ ਕਹੀ ਗਈ ਕਿ ਹਾਂਜੀ ਉੱਥੇ ਸਰਬੱਤ ਖਾਲਸਾ ਸੱਦਿਆ ਜਾਵੇ ਵਿਸਾਖੀ ਵਾਲੇ ਮੌਕੇ, ਉਹ ਮੈਨੂੰ ਲੱਗਦਾ ਹੁਣ ਚੈਪਟਰ ਬੰਦ ਹੋ ਗਿਆ। ਠੀਕ ਹੈ। ਸ਼੍ਰੀ ਅਕਾਲ ਤਖਤ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਬਕਾਇਦਾ ਤੌਰ ਤੇ 12 ਤੇ 13 ਅਪ੍ਰੈਲ ਤੱਕ ਗੁਰਮਤਿ ਸਮਾਗਮ ਦਾ ਐਲਾਨ ਕਰ ਦਿੱਤਾ। ਤੇ 12-13 ਲਈ ਜੇ ਗੁਰਮਤਿ ਸਮਾਗਮਾਂ ਦਾ ਐਲਾਨ ਹੋ ਗਿਆ ਤੇ ਇਹਦੇ ਵਿੱਚ ਹੁਣ ਸਰਬੱਤ ਖਾਲਸੇ ਵਾਲੇ ਤਾਂ ਕੋਈ ਕਾਲ ਨਹੀਂ ਹੈਗੀ। ਸੋ ਇਸ ਲਈ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ, ਜਥੇਦਾਰ ਸਾਹਿਬ ਹੋਣੀ ਮੈਨੂੰ ਲੱਗਦਾ ਹੁਣ ਇਸ ਮਸਲੇ ਚੋਂ ਪਾਸਾ ਵੱਟ ਗਏ ਨੇ, ਇਸ ਮਸਲੇ ਚੋਂ ਦੂਰ ਹੋ ਗਏ ਨੇ, ਜਾਂ ਉਹਨਾਂ ਨੇ ਆਪਣੇ ਆਪ ਚ ਇਸ ਮਸਲੇ ਤੋਂ ਕਿਨਾਰਾ ਕਰ ਲਿਆ, ਜਾਂ ਉਹਨਾਂ ਨੇ ਕੋਈ ਪਹਿਲਾਂ ਇਹ ਮਾਮਲਾ ਸੁਲਝਾਉਣ ਦੀ, ਹੈ ਨਾ, ਇਸ ਮਸਲੇ ਨੂੰ ਤਣਪੱਤਣ ਲਾਉਣ ਦੀ ਪੰਜਾਬ ਦੇ ਜਵਾਨੀ ਦੇ ਹਵਾਲੇ ਨਾਲ ਪਹਿਲ ਕਦਮੀ ਕੀਤੀ ਸੀ ਕਿ ਇਸ ਲਈ ਉਹ ਚੋਂ ਕੋਈ ਨਿਰਾਸ਼ਾ ਪੱਲੇ ਪਈ ਆ ਤਾਂ ਉਹ ਪਰਾਂ ਹੋਏ ਨੇ। ਇਹ ਸਵਾਲ ਕਈ ਮਨਾਂ 'ਚ ਖੜੇ ਨੇ, ਜਾਂ ਉਹਨਾਂ ਨੂੰ ਕੋਈ ਸਰਕਾਰੀ ਹੁਕਮ ਆ ਗਿਆ, ਜਾਂ ਜਿਹੜੀ ਪਾਰਟੀ ਵੱਲੋਂ ਮੰਨੇ ਜਾਂਦੇ ਨੇ ਕਿ ਉਹਨਾਂ ਵੱਲੋਂ ਥਾਪੇ ਗਏ ਨੇ ਜੀ, ਉਹਨਾਂ ਦੇ ਕੋਈ ਦਿਸ਼ਾ ਨਿਰਦੇਸ਼ ਆ ਗਏ। ਇਹ ਕਿੰਨੇ ਸਵਾਲ ਮਨਾਂ 'ਚ ਖੜੇ ਨੇ। ਜਾਂ ਸਰਬੱਤ ਖਾਲਸਾ ਬੁਲਾਉਣਾ ਇੰਨਾ ਆਸਾਨ ਕਾਰਜ ਨਹੀਂ ਹੈਗਾ, ਪਲਾਂ ਛਿਣਾਂ ਦਾ ਦਿਨਾਂ ਦਾ ਕੰਮ ਨਹੀਂ ਹੈਗਾ ਇਸ ਮਸਲੇ ਤੇ, ਜਾਂ ਜਿਹੜਾ ਇੱਕ ਮੰਨੀ ਜਾਂਦੀ ਹੈ ਉਹਦੀ ਮਰਿਆਦਾ, ਉਸ ਮਰਿਆਦਾ ਅਨੁਸਾਰ ਇਕੱਲੇ ਜਥੇਦਾਰ ਕੋਲ ਇਹ ਅਧਿਕਾਰ ਨਹੀਂ ਹੈਗੀ ਕੋਈ ਏਦਾਂ ਸਿੱਧਾ ਬੁਲਾ ਲੈਣ। ਸੋ ਇਹ ਕਿੰਨੇ ਪਹਿਲੂ ਨੇ ਜਿਹੜੇ ਪੰਥਕ ਧਿਰਾਂ 'ਚ ਵਿਚਾਰੇ ਜਾ ਰਹੇ ਨੇ। ਹਾਂ, ਪਰ ਇਹ ਗੱਲ ਬਿਲਕੁਲ ਸਾਫ਼ ਹੈ ਕਿ ਹੁਣ ਵਿਸਾਖੀ ਮੌਕੇ ਸਰਬੱਤ ਖਾਲਸਾ ਨਹੀਂ ਹੋ ਰਿਹਾ। ਜੀ, ਹੁਣ ਇੱਥੇ ਜਿਹੜੀ ਇੱਕ ਚੀਜ਼ ਦੇਖਣ ਵਾਲੀ ਰਹਿਣੀ ਹੈ, ਕੀ ਅੰਮ੍ਰਿਤਪਾਲ ਸਿੰਘ ਦੀ ਕੋਈ ਹੋਰ ਵੀਡੀਓ ਆਊਗੀ ਜਾਂ ਉਸਦਾ ਕੋਈ ਹੋਰ ਮੈਸੇਜ ਆਊਗਾ? ਤੇ ਆਲਰੇਡੀ ਕਿਉਂਕਿ ਬਹੁਤ ਸਾਰੇ ਡਿਵੀਜ਼ਨ ਨੇ, ਕੀ ਉਸ ਤੋਂ ਬਾਅਦ ਦੇ ਵਿੱਚ ਕੀ ਉਸ ਦੇ ਵਿੱਚ ਸੰਦੇਸ਼ ਹੋਊਗਾ, ਇਹ ਤਾਂ ਚਲੋ ਉਸ ਤੋਂ ਬਾਅਦ ਦੇ ਵਿੱਚ ਹੀ ਆ। ਹੋਪਫੁਲੀ ਸਾਰਾ ਕੁਛ ਜਿਹੜਾ ਉਹ ਠੀਕ ਵਾਲੇ ਪਾਸੇ ਨੂੰ ਜਿਹੜਾ ਵਧੇ, ਪਰ ਭਵਿੱਖ ਦੇ ਵਿੱਚ ਹੀ ਇਹ ਜਿਹੜਾ ਸਾਰਾ ਕੁਛ ਰਹੇਗਾ। ਸਾਰੇ ਨਜ਼ਰ ਰੱਖਾਂਗੇ ਤੇ ਤੁਹਾਡੇ ਆਪਣੇ ਸਰੋਤਿਆਂ ਦਰਸ਼ਕਾਂ ਨੂੰ ਦੱਸਦੇ ਵੀ ਰਹਾਂਗੇ। ਸ਼ੁਕਰੀਆ ਦੀਪਕ ਜੀ, ਮਿਹਰਬਾਨੀ ਕਰਦੇ ਹਾਂ ਐਵਰੀਬਾਡੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਇੱਥੇ ਪ੍ਰੋਗਰਾਮ ਦੀ ਸਮਾਪਤੀ। ਮੇਰੇ ਰਾਜਕਨਵੀਰ ਸਿੰਘ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।